ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਨੂੰ ਸਮਰਪਿਤ ਕਰਕੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। 27 ਵਾਲਾ ਚੁਪਹਿਰਾ ਤੇ ਉਸੇ ਤਰ੍ਹਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਇਆ ਕਰੇਗਾ। ਪਰ ਇੱਕ ਖੁਸ਼ੀ ਦੀ ਗੱਲ ਪਤਾ ਕੀ ਹੈ ਕਿ ਹੁਣ ਅਸੀਂ ਹਰ ਐਤਵਾਰ ਤੇ ਐਤਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਿਆ ਕਰਾਂਗੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। 10 ਤੋਂ 12 ਜੋ ਸਾਰੀਆਂ ਸੰਗਤਾਂ ਸੈਂਚੀ ਸਾਹਿਬ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ, ਔਰ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਤੇ 3 ਤੋਂ 4 ਫਿਰ ਕੀਰਤਨ, ਫਿਰ ਸਮਾਪਤੀ। ਇਹ 6 ਘੰਟੇ ਜੋ ਚੁਪਹਿਰਾ ਬੱਜਵੀਂ ਭਗਤੀ, ਇਹ ਬਾਪੂ ਜੀ ਦੀ ਮਿਹਰ ਦੇ ਨਾਲ ਹਰ ਐਤਵਾਰ ਤੇ ਐਤਵਾਰ ਹੁਣ ਆਪਾਂ ਸਾਰੇ ਜਾਣੇ ਰਾਮ ਤੀਰਥ ਰੋਡ ਵਿਖੇ ਮਿਲ ਬੈਠਿਆ ਕਰਾਂਗੇ। ਔਰ ਤੁਹਾਨੂੰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਆਹ ਹਿੱਕ ਤੇ ਹੱਥ ਮਾਰ ਕੇ ਗੁਰੂ ਜੀ ਦੀ ਕਿਰਪਾ ਨਾਲ ਉਹਦੇ ਭਰੋਸੇ ਤੇ ਕਹਿਣਾ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਦੁੱਖ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਬੰਧਨ ਕੱਟਦੇ ਨੇ, ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਆਓ ਹੁਣ ਇਹ ਹਰ ਐਤਵਾਰ ਤੇ ਐਤਵਾਰ, ਕਿਉਂਕਿ ਅੱਗੇ ਅਸੀਂ ਮਹੀਨੇ 'ਚ ਇੱਕ ਚੁਪਹਿਰਾ ਕਰਦੇ ਸਾਂ। ਮੰਨ ਲਓ ਕਿਸੇ ਨੇ ਆਪਣੇ ਮਨ 'ਚ ਇਹ ਚੀਜ਼ ਰੱਖੀ ਕਿ ਮੈਂ 13 ਚੁਪਹਿਰੇ ਕਰਨੇ ਨੇ ਜਾਂ 5 ਚੁਪਹਿਰੇ ਕਰਦਿਆਂ 5 ਮਹੀਨੇ ਲੱਗ ਜਾਂਦੇ ਸੀ। 13 ਚੁਪਹਿਰੇ ਮਤਲਬ 13 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਉਹੀ 5 ਚੁਪਹਿਰੇ 5 ਹਫ਼ਤਿਆਂ ਦੇ ਵਿੱਚ ਹੋ ਜਾਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਆ ਗਿਆ। ਔਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਐਤਵਾਰ ਪਹੁੰਚਣ ਤੋਂ ਗੁਰੇਜ਼ ਨਹੀਂ ਕਰਨਾ, ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਅੰਦਰ ਇਹ ਪੱਕਾ ਰੱਖ ਲਓ, ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਮੇਰਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਹੈ। ਤੇ ਐਤਵਾਰ ਦੀ ਚੋਣ ਵੀ ਅਸੀਂ ਕਿਉਂ ਕਰਦੇ ਹਾਂ? ਛੁੱਟੀ ਦਾ ਦਿਨ ਹੁੰਦਾ। ਉੱਦਾਂ ਭਾਵੇਂ ਸੋਮਵਾਰ ਰੱਖ ਲਈਏ, ਮੰਗਲਵਾਰ ਰੱਖ ਲਈਏ, ਬੁੱਧਵਾਰ, ਕੋਈ ਵਹਿਮ ਭਰਮ ਨਹੀਂ ਹੁੰਦਾ। ਪਰ ਐਤਵਾਰ ਤਾਂ ਕਰਕੇ ਰੱਖਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਤੇ ਸਾਰੀਆਂ ਸੰਗਤਾਂ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰ ਸਕਦੀਆਂ ਨੇ। ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਤੇ ਐਤਵਾਰ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਕਰੇਗਾ। ਬੰਧਨ ਕਟਵਾਉਣ ਦਾ ਵੇਲਾ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਵੇਲਾ। ਔਰ ਜਿਹੜੀਆਂ ਤਰਨ ਤਾਰਨ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਹਰ ਐਤਵਾਰ ਤੇ ਐਤਵਾਰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ, ਜਿਹੜਾ ਸ਼ਹੀਦਾਂ ਸਾਹਿਬ ਤੋਂ ਪੈਦਲ 7-8 ਮਿੰਟ ਦਾ ਰਸਤਾ ਹੈ, ਸਭ ਨੂੰ ਪਤਾ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ 8 ਵਜੇ ਹਰ ਐਤਵਾਰ ਬੱਸਾਂ ਚੱਲਿਆ ਕਰਨਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ। ਔਰ ਚੁਪਹਿਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਛੱਡ ਵੀ ਦਿਆ ਕਰਨਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 20 ਨੂੰ ਲੈ ਕੇ ਆਇਓ, ਕਿਉਂਕਿ ਜਿਹਦੀ ਝੋਲੀ ਭਰ ਰਹੀ ਹੈ ਚੁਪਹਿਰਿਆਂ ਦਾ ਸਦਕਾ, ਰਹਿ ਨਾ ਜਾਇਓ ਭਾਈ। 10 20 ਨੂੰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ, ਦਸਵੰਧ ਵਿੱਚੋਂ ਗੱਡੀਆਂ ਵੀ ਬੁੱਕ ਕਰ ਲੈਂਦੇ, ਸਭ ਕੁਝ ਕਰ ਲੈਂਦੇ ਨੇ। ਤੇ ਤੁਸੀਂ ਤੇ ਜੋੜਨਾ ਹੀ ਬਾਬਾ ਦੀਪ ਸਿੰਘ ਜੀ ਨਾਲ ਹੈ, ਗੁਰੂ ਰਾਮਦਾਸ ਜੀ ਨਾਲ। ਇਸ ਕਰਕੇ ਕਿਸੇ ਨੇ ਵੀ ਢਿੱਲ ਮਿੱਠ ਨਹੀਂ ਕਰਨੀ। ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਆਓ ਇਸ ਪ੍ਰਚਾਰ ਦਾ, ਇਸ ਜਪ ਤਪ ਸਮਾਗਮ ਦਾ ਸਾਰੇ ਜਾਣੇ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੱਖਾਂ ਕੀ ਖਰ ਤੋੜਦੇ, ਗੁਰ ਸਿੱਖਾਂ ਕੀ ਖਰ ਤੋੜਦੇ, ਹਰ ਦਰਗੇ ਤੇ ਮੁਖ ਉਜਲੇ, ਬਹੁ ਸੋਭਾ ਪਾਈ। ਹਰ ਦਰਗੇ ਤੇ ਮੁਖ ਉਜਲੇ, ਬਹੁ ਸੋਭਾ ਪਾਈ। ਜਨ ਨਾਨਕ ਮੰਗੇ ਧੂੜ ਦਿਨ, ਜੋ ਗੁਰ ਕੇ ਸਿੱਖ ਮੇਰੇ ਪਾਈ। ਗੁਰ ਸਿੱਖਾਂ ਕੀ ਖਰ ਤੋੜਦੇ, ਗੁਰ ਸਿੱਖਾਂ ਕੀ ਖਰ ਤੋੜਦੇ। ਦਾਨ ਮਖੰਡਾ ਤਲੀ ਖਾਂ
बोलो। तान महिंदा तली खाक जे मिले तां मस्तक लाइए, कूड़ा लालच छड़िए होए एक मन लिख ते आइए, फल ते वेखो पाइए जे वे ही कार कमाइए, जे खोवे पूरब लिखिया तां धूड़ तिना दी पाइए, मत थोड़ी सेब गवाइए, गुर सिखा की घर धूड़ दे मंगो, गुर सिखा की घर धूड़ दे। मेरे तो बाद वीर फिर भैणा, एक एक चों पंजां पंजां दी आवाज आवे गज के। गुर सिखा की घर धूड़ दे, गुर सिखा की घर धूड़ दे, गुर सिखा की हर धूड़ दे, गुर सिखा की हर धूड़ मंगो। गुर जो गुरमुख नाम ते आए दे, जो गुरमुख नाम ते आए दे, गुरमुख नाम ते आए दे, जो गुरमुख नाम ते आए दे, दर्शन दीजे, दर्शन दीजे, दिन दर्शन दीजे, दर्शन दीजे। तन तन बाबा दीप सिंह जी, तन तन बाबा दीप सिंह जी, धन धन बाबा दीप सिंह जी, धन बाबा दीप सिंह जी, तन बाबा दीप सिंह जी, तन तन बाबा दीप सिंह जी, धन बाबा दीप सिंह जी, धन बाबा दीप सिंह जी, तन बाबा दीप सिंह जी, तन बाबा दीप सिंह जी, धन बाबा दीप सिंह जी, धन बाबा दीप सिंह जी, तन बाबा दीप सिंह जी, तन बाबा दीप सिंह जी, धन बाबा दीप सिंह जी, धन बाबा दीप सिंह जी, तन बाबा बाबा तन बाबा धन बाबा, धन बाबा, तन बाबा, तन बाबा, धन बाबा, धन बाबा, जी तन बाबा दीप सिंह जी, तन बाबा दीप सिंह जी, धन बाबा दीप सिंह जी, धन बाबा दीप सिंह जी, जो गुरमुख नाम ते आए दे, तिन दर्शन दीजे, हम तिन के चरण पखाल दे, धूड़ कोल कोल पीछे, गुर सिखा की घर धूड़ दे, गुर सिखा की घर धूड़ दे, सिखा की हर धूड़ दे, गुर सिखा की हर मंगो धूड़ मंगो। दे, गुर सिखा जिनके चोले रतड़े प्यारे, जिनके चोले रतड़े प्यारे, जिनके चोले रखड़े प्यारे, जिनके चोले रखड़े बोलो प्यारे, जिनके और जी जी तंतन बाबा बाबा तंतन बाबा धन बाबा, धन बाबा, मेरा तंतन बाबा बाबा तंतन बाबा धन बाबा, धन बाबा, तंतन बाबा दीप सिंह जी, तंतन बाबा दीप सिंह जी, धन बाबा दीप सिंह जी, धन बाबा दीप सिंह जी, तंतन बाबा दीप सिंह जी, तंतन बाबा दीप सिंह जी, धन बाबा दीप सिंह जी, धन बाबा दीप सिंह जी, जिनके चोले रतड़े प्यारे, कंत दिना के पास, धूड़ दिना की जे मिले जी, कहो नानक की अरदास, गुर सिखा की घर धूड़ दे, गुर सिखा की घर धूड़ दे, गुर सिखा की हर धूड़ दे, गुर सिखा की हर धूड़ बोलो। दे, गुर अंदरों मंगियो। मैं गुरु नानक जी का बचन पढ़ के हैरान हो गया। आखो धन गुरु रामदास जी। गुरु रामदास जी, गुरु नानक ਸਾਹਿਬ पता की कहंदे ਕਹਿੰਦੇ मैं बड़ा ढूंढिਆ, हर ਥਾਈਂ ਵੇਖਿਆ, ਕਹਿੰਦੇ
ਤ੍ਰਿਸ਼ਨਾ ਦੇ ਭਾਵ ਨਾਲ ਭਾਰੇ ਹੋਏ ਅਨੇਕਾਂ ਬੰਦੇ ਸੰਸਾਰ ਸਾਗਰ ਦੇ ਉਰਲੇ ਖੰਡੇ ਤੇ ਰਹਿ ਜਾਂਦੇ ਨੇ, ਪਾਰ ਨਹੀਂ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਇਆ ਦੀ ਪੋਟਲੀ ਦਾ ਭਾਰ ਹੈ ਨਾ, ਮਾਇਆ ਦੀ ਪੋਟਲੀ ਦਾ ਭਾਰ। ਮਾਇਆ ਕੱਲੀ ਨੋਟ ਨਹੀਂ, ਮੈਂ ਕਈ ਵਾਰੀ ਕਹਿਣਾ, ਹਉਮੈ ਇਹ ਵੀ ਮਾਇਆ, ਵਾਵਾ ਅੰਦਰ ਆ ਗਈ ਮੇਰੀ ਲੋਕ ਸੋਭਾ ਕਰਨ ਇਹ ਵੀ ਮਾਇਆ। ਹਰ ਉਹ ਚੀਜ਼ ਮਾਇਆ ਜਿਹੜੀ ਗੁਰੂ ਤੋਂ ਵਿਛੋੜਾ ਪਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਕਹਿੰਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਇਆ ਦੀ ਪੋਟਲੀ ਦਾ ਭਾਰ ਸੀ ਨਾ, ਉਹ ਤੇ ਉਰੇ ਰਹਿ ਗਏ, ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ ਸੀ, ਉਹ ਹੌਲੇ ਹੋਣ ਕਰਕੇ ਸੰਸਾਰ ਸਾਗਰ ਤੋਂ ਪਰੇ ਲੰਘ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅੱਗੇ ਗੁਰੂ ਨਾਨਕ ਪਤਾ ਕੀ ਕਹਿੰਦੇ? ਕਹਿੰਦੇ ਮੈਂ ਉਹ ਪਾਰ ਲੰਘਣ ਵਾਲੇ ਉਹਨਾਂ ਬੰਦਿਆਂ ਤੋਂ ਸਦਕੇ ਜਾਣਾ, ਉਹਨਾਂ ਨੂੰ ਅਵਨਾਸ਼ੀ ਤੇ ਵੱਡਾ ਪ੍ਰਭੂ ਮਿਲਿਆ ਜਿਹੜੇ ਪਾਰ ਲੰਘੇ। ਕੌਣ ਨੇ? ਧੰਨ ਬਾਬਾ, ਧੰਨ ਬਾਬਾ, ਧੰਨ ਬਾਬਾ, ਧੰਨ ਬਾਬਾ। ਕੱਲੇ ਪਾਰ ਨਹੀਂ ਲੰਘੇ, ਬਾਬਾ ਦੀਪ ਸਿੰਘ ਜੀ ਕੱਲੇ ਪਾਰ ਨਹੀਂ ਲੰਘੇ। ਪਿਆਰਿਓ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਨਾ, ਮਾਤਾ ਜਿਉਣੀ ਜੀ ਨੂੰ, ਪਿਤਾ ਭਾਈ ਭਗਤਾ ਜੀ ਨੂੰ, ਆ ਦੀਪ ਨੂੰ ਇੱਥੇ ਰਹਿਣ ਦਿਓ, ਮਹਾਰਾਜ ਤੁਸੀਂ ਆਗਿਆ ਦਿਓ ਨਾਲ ਲੈ ਕੇ ਜਾਣਾ। ਮਹਾਰਾਜ ਕਹਿੰਦੇ ਨਹੀਂ, ਇਹਨੂੰ ਇੱਥੇ ਹੀ ਰਹਿਣ ਦਿਓ। ਇਸ ਦੀਪ ਸਿੰਘ ਨੇ ਇੱਥੇ ਰਹਿ ਕੇ ਕਈ ਅਨੇਕਾਂ ਬੁਝੇ ਹੋਏ ਦੀਵਿਆਂ ਨੂੰ ਜਗਾਉਣਾ ਹੈ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਉਦੋਂ ਤੇ ਸਤਿ ਸ੍ਰੀ ਅਕਾਲ। ਉਦੋਂ ਤੇ ਬਾਬਾ ਦੀਪ ਸਿੰਘ ਜੀ ਨੇ ਬੁਝੇ ਦੀਵਿਆਂ ਨੂੰ ਜਗਾਇਆ, ਪਰ ਅੱਜ ਦੀ ਤਰੀਕ ਵਿੱਚ ਵੀ ਬਾਬਾ ਦੀਪ ਸਿੰਘ ਜੀ ਕਰੋੜਾਂ ਹੀ ਬੁਝੇ ਹੋਏ ਦੀਵਿਆਂ ਨੂੰ ਰੋਜ਼ ਜਗਾ ਰਹੇ ਨੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਮੈਂ ਕੱਲ ਲਖਨਊ ਵੀ ਇਹ ਬੇਨਤੀ ਕੀਤੀ ਸੀ, ਮੈਂ ਕਿਹਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੁੰਦਾ ਚੁਪਹਿਰਾ ਹਰ ਐਤਵਾਰ। ਕੋਈ ਕਹਿੰਦਾ ਜੀ 2 ਲੱਖ ਸੰਗਤ, ਕੋਈ ਕਹਿੰਦਾ 3 ਲੱਖ ਸੰਗਤ। ਮੈਂ ਕਹਿੰਦਾ ਗਿਣਤੀਆਂ ਮਿਣਤੀਆਂ ਤੋਂ ਪਰੇ ਦੀਆਂ ਬਾਤਾਂ ਹੋ ਗਈਆਂ। ਲੱਖਾਂ ਸੰਗਤਾਂ ਹਾਜ਼ਰੀ ਉੱਥੇ ਭਰਦੀਆਂ ਸਰੀਰਕ ਤੌਰ ਤੇ। ਬਹੁਤ ਸਾਰੇ ਚੈਨਲਾਂ ਤੇ ਲਾਈਵ ਚੱਲਦਾ, ਲੱਖਾਂ ਸੰਗਤਾਂ ਘਰਾਂ 'ਚ ਬਹਿ ਕੇ ਚੁਪਹਿਰੇ ਕੱਟਦੀਆਂ ਨੇ। ਤੇ ਬਾਬਾ ਦੀਪ ਸਿੰਘ ਜੀ ਬੁਝੇ ਦੀਵਿਆਂ ਨੂੰ ਪਤਾ ਕਿਵੇਂ ਜਗਾ ਰਹੇ? ਜਦੋਂ ਸੰਗਤਾਂ ਬਾਬੇ ਦੇ ਦਰ ਦੇ ਉੱਤੇ ਪਿਆਰ ਨਾਲ ਬਹਿ ਕੇ ਚੁਪਹਿਰੇ ਕੱਟਦੀਆਂ ਨਾ, ਜਿਹੜਾ ਬਾਬਾ ਦੀਪ ਸਿੰਘ ਦੇ ਦਰ ਦੇ ਉੱਤੇ ਬਹਿ ਕੇ ਚੁਪਹਿਰੇ ਕੱਟਦਾ, ਉਹ ਬਾਬਾ ਦੀਪ ਸਿੰਘ ਉਹਦੇ ਦੁੱਖ ਕੱਟੀ ਜਾਂਦੇ ਨੇ। ਸਤਿ ਸ੍ਰੀ ਅਕਾਲ। ਇਹ ਮੇਰੀ ਇੱਕ ਨਿੱਜੀ ਫੀਲਿੰਗ ਹੈ, ਨਿੱਜੀ। ਇਹਨੂੰ ਕੋਈ ਮੰਨੇ ਨਾ ਮੰਨੇ, ਮੈਨੂੰ ਮਤਲਬ ਨਹੀਂ ਕਿਸੇ ਨਾਲ। ਮੰਨੋਗੇ ਭਲਾ, ਨਹੀਂ ਮੰਨੋਗੇ ਤਾਂ ਵੀ ਭਲਾ। ਬਾਬਾ ਦੀਪ ਸਿੰਘ ਜੀ ਜਦੋਂ ਸੰਗਤਾਂ ਚੁਪਹਿਰੇ ਕੱਟਦੀਆਂ ਜਾਂ ਬਾਬਾ ਦੀਪ ਸਿੰਘ ਦਾ ਨਾਮ ਲੈਂਦੀਆਂ ਨਾ, ਪਤਾ ਬਰਕਤਾਂ ਕਿਉਂ ਪੈਂਦੀਆਂ? ਡਬਲ ਬਰਕਤਾਂ ਪੈਂਦੀਆਂ, ਡਬਲ ਵੀ ਨਹੀਂ, ਟ੍ਰਿਪਲ ਬਰਕਤਾਂ ਪੈਂਦੀਆਂ। ਪਤਾ ਕਿਵੇਂ? ਬਾਬਾ ਦੀਪ ਸਿੰਘ ਜੀ ਦੀ ਤੇ ਖੁਸ਼ੀ ਮਿਲਦੀ ਉਹ ਨਾਲ ਗੁਰੂ ਰਾਮਦਾਸ ਦੀ ਵੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਰਾਮਦਾਸ ਜੀ ਦੀ ਕਿ ਮੇਰੇ ਦਰ ਦੇ ਲਈ ਜਿੰਨੇ ਸਿਰ ਧੜ ਦੀ ਬਾਜੀ ਲਾਈ, ਤੂੰ ਉਹਦਾ ਨਾਮ ਲੈਣਾ ਸ਼ੁਰੂ ਕਰਤਾ। ਤੇ ਜਦੋਂ ਗੁਰੂ ਰਾਮਦਾਸ ਜੀ ਦੀ ਖੁਸ਼ੀ ਮਿਲਦੀ ਹੈ ਨਾ, ਕਲਗੀਧਰ ਪਿਤਾ ਦੀਆਂ ਵੀ ਮੁੱਠਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ। ਉਹ ਤੂੰ ਉਹਦਾ ਨਾਮ ਲੈਣਾ ਸ਼ੁਰੂ ਕਰਤਾ, ਉਹਦੇ ਦਰ ਦੇ ਉੱਤੇ ਹਾਜ਼ਰੀਆਂ ਭਰਨੀਆਂ ਸ਼ੁਰੂ ਕਰਤੀਆਂ। ਜਿੰਨੇ ਮੇਰਾ ਇੱਕ ਵੀ ਬਚਨ ਭੁੰਜੇ ਨਹੀਂ ਪੈਣ ਦਿੱਤਾ, ਮੇਰੇ ਸਭ ਬਚਨਾਂ ਦੀ ਜਿੰਨੇ ਕਮਾਈ ਕੀਤੀ ਏ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਮੈਂ ਹੈਰਾਨ ਹੁੰਨਾ, ਹੈਰਾਨ। ਇਤਿਹਾਸਕ ਗੁਰਦੁਆਰਿਆਂ ਦੀ ਤੇ ਗੱਲ ਹੀ ਛੱਡ ਦਿਓ। ਆ 27 ਤਰੀਕ ਨੂੰ ਅਸੀਂ ਚੁਪਹਿਰਾ ਕਰਨੇ ਆ ਰਾਮ ਤੀਰਥ ਰੋਡ। ਕੋਈ ਇਤਿਹਾਸਕ ਗੁਰਦੁਆਰਾ ਥੋੜੀ ਹੈ ਰਾਮ ਤੀਰਥ ਰੋਡ, ਕੋਈ ਇਤਿਹਾਸਕ ਗੁਰਦੁਆਰਾ ਥੋੜੀ, ਕੋਈ ਬਾਬਾ ਦੀਪ ਸਿੰਘ ਦੇ ਚਰਨ ਥੋੜੀ ਪਏ। ਪਰ ਜਦੋਂ ਹਜ਼ਾਰਾਂ ਸੰਗਤਾਂ ਹਰ ਮਹੀਨੇ 27 ਤਰੀਕ ਨੂੰ ਆ ਕੇ ਚੁਪਹਿਰਾ ਕੱਟਦੀਆਂ, ਇਹ ਕਈ ਪ੍ਰੇਮੀ ਦਿੱਲੀ ਦੇ,
ਹਰ ਸ਼ਹਿਰ ਦੇ ਕਿੰਨੇ ਪ੍ਰੇਮੀ ਮੈਂ ਤੁਹਾਨੂੰ ਮਿਲਾ ਸਕਦਾ ਜਿਹੜੇ ਕਹਿਣਗੇ ਜਦੋਂ ਦਾ ਅਸੀਂ 27 ਤਰੀਕ ਨੂੰ ਚੁਪਹਿਰਾ ਕੱਟਣਾ ਸ਼ੁਰੂ ਕੀਤਾ ਇਉਂ ਲੱਗਣਾ ਸ਼ੁਰੂ ਹੋ ਗਿਆ ਅਸੀਂ ਚੁਪਹਿਰਾ ਕੱਟਦੇ ਆ ਬਾਬਾ ਦੀਪ ਸਿੰਘ ਜੀ ਸਾਡੀ ਗਰੀਬੀ ਕੱਟੀ ਜਾ ਰਹੇ ਨੇ। ਸਤਿ ਸ੍ਰੀ ਅਕਾਲ। ਸਾਡੇ ਦੁੱਖ ਕੱਟੀ ਜਾ ਰਹੇ ਨੇ, ਸਾਡੀਆਂ ਤਕਲੀਫਾਂ ਕੱਟੀ ਜਾ ਰਹੇ ਨੇ। ਮੈਂ ਗੱਲ ਕਰ ਰਿਹਾ ਪਿਆਰਿਓ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪਾਰ ਲੰਘਦੇ ਨੇ ਨਾ ਹੌਲੇ ਹੋ ਕੇ, ਉਹਨਾਂ ਬੰਦਿਆਂ ਤੋਂ ਮੈਂ ਸਦਕੇ ਜਾਣਾ। ਉਹ ਅਵਿਨਾਸ਼ੀ ਵੱਡੇ ਪ੍ਰਭੂ ਨੂੰ ਮਿਲ ਚੁੱਕੇ ਨੇ, ਬਾਬਾ ਦੀਪ ਸਿੰਘ ਮਿਲ ਚੁੱਕੇ ਹਨ ਤੇ ਇਕੱਲੇ ਪਾਰ ਨਹੀਂ ਲੰਘੇ, ਲੱਖਾਂ ਕਰੋੜਾਂ ਨੂੰ ਲੰਘਾ ਰਹੇ। ਤੇ ਅਗਲਾ ਬਚਨ ਪਤਾ ਕੀ ਕਹਿੰਦੇ? ਕਹਿੰਦੇ ਉਹਨਾਂ ਦੀ ਚਰਨ ਧੂੜ ਲਿਆ। ਜਿਹੜਾ ਬੰਦਾ ਉਹਨਾਂ ਦੀ ਚਰਨ ਧੂੜ ਲੈ ਲੈਂਦਾ ਨਾ, ਕਹਿੰਦੇ ਉਹ ਵੀ ਮਾਇਆ ਦੀ ਤ੍ਰਿਸ਼ਨਾ ਤੋਂ ਛੁੱਟ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਗੁਰੂ ਨਾਨਕ ਕਹਿੰਦੇ ਮੈਂ ਅਰਦਾਸ ਕਰਦਾ ਕਿ ਮੈਂ ਹਰ ਵੇਲੇ ਇਹੋ ਜਿਹੇ ਬੰਦਿਆਂ ਦੀ ਸੰਗਤ, ਇਹਨਾਂ ਦੇ ਇਕੱਠ ਵਿੱਚ ਹੀ ਰਵਾਂ। ਇਹ ਗੁਰੂ ਨਾਨਕ ਦਾ ਬਚਨ ਸੁਣਿਓ, ਜਿਹਦੇ ਮੈਂ ਸੰਖੇਪ ਰੂਪ ਚ ਅਰਥ ਕੀਤੇ ਨਾ। ਹੁਣ ਗੁਰੂ ਬਾਬਾ ਨਾਨਕ ਜੀ ਦਾ ਬਚਨ ਸੁਣਿਓ ਕੀ ਕਹਿੰਦੇ? ਟੰਡੋਲਤ ਢੂੰਡਤ ਖਾਉ ਫਿਰੀ ਟੈ ਟੈ ਪਵਨ ਕਰਾਰ, ਪਾਰੇ ਟੈ ਤੇ ਟੈ ਪਏ ਹੌਲੇ ਨਿਕਸੇ ਪਾਰ, ਹੌਲੇ ਨਿਕਸੇ ਪਾਰ। ਅਮਰ ਅਜਾਚੀ ਘਰ ਮਿਲੇ ਤਿਨ ਕੈ ਖਾਉ ਪਲ ਜਾਓ, ਤਿਨ ਕੀ ਧੂੜ ਅਭੁੱਲੀਐ, ਤਿਨ ਕੀ ਧੂੜ ਅਭੁੱਲੀਐ। ਸੰਗਤ ਮੇਲ ਮਿਲਾ ਗੁਰ ਸਿੱਖਾਂ ਕੀ ਘਰ ਧੂੜ ਦੇ, ਗੁਰ ਸਿੱਖਾਂ ਕੀ ਘਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਮੰਗੋ ਦੇ। ਮੰਗੋ ਨਾਮ ਰਤਨ ਤੇਰਾ ਹੈ ਪਿਆਰੇ, ਨਾਮ ਰਤਨ ਤੇਰਾ ਹੈ ਪਿਆਰੇ। ਰੰਗ ਰਤੇ ਤੇਰੇ ਦਾਸ ਅਪਾਰੇ, ਤੇਰੇ ਰੰਗ ਰਤੇ ਤੁਧ ਜਿਹੇ। ਹਾਏ ਹਾਏ ਦੇਖੋ, ਤੇਰੇ ਰੰਗ ਰਤੇ ਤੁਧ ਜਿਹੇ। ਕੋਈ ਫਰਕ ਨਾ ਸਮਝਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਿੱਚ ਆਪਣੇ ਕੋਲੋਂ ਬਣਾ ਕੇ ਗੱਲ ਨਹੀਂ ਕਰਦੇ, ਗੁਰੂ ਦੀ ਬਾਣੀ ਕਹਿ ਰਹੀ। तेरे रंग रते तुद जेहे विरले कई पालका, तिनकी धूड़ मांगे मन मेरा, जिन विसरे नाही काहू बेरा। तिनके संग परम पद पाई, सदा संगी, सदा संगी हर नाल का। सिखों की हर तोड़ दे, हम पापी भी गत पाहे। गुर सिखा की हर तोड़ दे, हम पापी भी गत पाहे। सिखों की हर तोड़ दे, हम पापी भी गत पाहे। गुर सिखा की हर तोड़ दे, हम पापी भी गत पाहे।
ਸਾਰੇ ਆਹੀ ਕਰਨ ਆਏ ਆ। ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਹੋਰ ਉੱਚੀ। ਤੁਹਾਡੀ ਆਵਾਜ਼ ਸੰਗਤ ਜੀ, ਤੁਹਾਡੀ ਆਵਾਜ਼। ਵਾਹਿਗੁਰੂ 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 ਗੁਰਸਿੱਖਾਂ ਕੀ ਹਰ ਤੋੜ ਦੇ ਹਮ ਪਾਪੀ ਕੀ ਗਤ ਪਾਹੇ। ਗੁਰਸਿੱਖਾਂ ਕੀ ਹਰ ਤੋੜ ਦੇ ਹਮ ਪਾਪੀ ਗਤ ਪਾਹੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਦੇਵ ਸਿੰਘ ਜੀ। 20 ਤੋਂ 25 ਮਿੰਟ ਬਸ ਮੈਂ ਤੁਹਾਡੇ ਹੋਰ ਲੈਣੇ ਨੇ, ਬਸ ਅੰਦਰਲਾ ਟਿਕਾ ਬਖਸ਼ਿਓ। ਮੈਨੂੰ ਇਦਾਂ ਦੀ ਫੀਲਿੰਗ ਆ ਰਹੀ ਸੀ ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੋ ਨਾ, ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ। ਮੈਨੂੰ ਇਦਾਂ ਦੀ ਫੀਲਿੰਗ ਆ ਰਹੀ ਸੀ ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੀ, ਮੈਨੂੰ ਲੱਗ ਰਿਹਾ ਸੀ ਗੁਰੂ ਰਾਮਦਾਸ ਜੀ ਵੀ ਤੁਹਾਡੇ ਵਿੱਚ ਬਹਿ ਕੇ ਨਾਲ ਸ਼ਬਦ ਪੜ੍ਹ ਰਹੇ ਹੋਣ। ਅੱਜ ਵਾਹ ਵਾਹ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਜ ਬੜੀ ਵੱਡੀ ਸਿੱਖਿਆ ਗੁਰੂ ਰਾਮਦਾਸ ਦੇਣ ਲੱਗੇ ਨੇ ਸਾਨੂੰ ਇਸ ਸ਼ਬਦ ਦੇ ਰਾਹੀਂ, ਬੜੀ ਵੱਡੀ ਸੂਝੀ। ਉਹ ਪਿਆਰਿਆ, ਐਵੇਂ ਆਪਣੇ ਸਿੱਖ ਭਰਾਵਾਂ ਵੱਲ ਵੇਖ ਕੇ ਮੱਥੇ ਵੱਟ ਨਾ ਪਾਇਆ ਕਰ। ਜਿਹੜੇ ਨਾਮ ਜਪਣ ਵਾਲੇ ਨੇ, ਜਿਹੜੇ ਰੰਗ ਰਤੜੇ ਨੇ ਨਾ, ਉਹਨਾਂ ਦੀ ਧੂੜੀ ਨੂੰ ਆਪਣੇ ਮਸਤਕ ਤੇ ਲਾ। ਉਹਨਾਂ ਦੀ ਧੂੜੀ ਆਪਣੇ ਮਸਤਕ ਤੇ ਲਾ। ਮਹਾਰਾਜ, ਮੈਂ ਅਲਪਗ ਜੀਵ ਹਾਂ। ਮੈਂ ਕਈ ਵਾਰੀ ਫੈਸਲਾ ਨਹੀਂ ਲੈ ਪਾਉਂਦਾ ਇਹ ਨਾਮ ਜਪਣ ਵਾਲਾ ਕਿ ਨਹੀਂ ਜਪਣ ਵਾਲਾ। ਤੇ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਫਿਰ ਇਉਂ ਕਰ ਲੈ, ਜੇ ਮੰਨ ਲੈ ਕੋਈ ਤੈਨੂੰ ਰੰਗਿਆ ਹੋਇਆ ਨਹੀਂ ਮਿਲਿਆ, ਉਹਦੀ ਧੂੜੀ ਉਹਦੇ ਜਾਣ ਤੋਂ ਬਾਅਦ ਤੂੰ ਮੱਥੇ ਤੇ ਨਹੀਂ ਲਾ ਪਾਇਆ, ਇਦਾਂ ਤੈਨੂੰ ਧੂੜੀ ਨਹੀਂ ਨਾ ਮਿਲੀ। ਉਹ ਭੋਲਿਆ, ਨਾਮ ਜਪਣ ਵਾਲਿਆਂ ਨੇ ਜੋ ਬਚਨ ਕੀਤੇ ਨੇ ਨਾ, ਉਹਨਾਂ ਦੀ ਕਮਾਈ ਕਰਨੀ ਸ਼ੁਰੂ ਕਰ ਦੇ। ਹਾਂਜੀ, ਭਾਵੇਂ ਉਹ ਕਮਾਈ ਕਿਤਾਬ ਵਿੱਚੋਂ ਬਚਨ ਪੜ੍ਹ ਕੇ ਕਰਨੀ ਸ਼ੁਰੂ ਕਰ ਦੇ, ਭਾਵੇਂ ਟੀਵੀ ਵਿੱਚੋਂ ਬਚਨ ਸੁਣ ਕੇ ਕਮਾਈ ਕਰਨੀ ਸ਼ੁਰੂ ਕਰ ਦੇ, ਭਾਵੇਂ ਕੋਈ ਪੈਨ ਡਰਾਈਵ ਲੱਗੀ ਉਹਦੇ ਰਾਹੀਂ ਤੂੰ ਬਚਨ ਸੁਣਿਆ ਤੇ ਕਮਾਈ ਕਰਨੀ ਸ਼ੁਰੂ ਕਰ ਦੇ। ਕਹਿੰਦੇ ਜੋ ਨਾਮ ਜਪਣ ਵਾਲਿਆਂ ਨੇ ਬਚਨ ਕੀਤਾ ਹੈ ਨਾ, ਉਹ ਬਚਨਾਂ ਨੂੰ ਕਮਾਉਣਾ ਸ਼ੁਰੂ ਕਰ। ਇਹ ਵੀ ਧੂੜੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਵੀ ਧੂੜੀ ਹੈ। ਤੇ ਜਦੋਂ ਨਾਮ ਜਪਣ ਵਾਲਿਆਂ ਦੀ ਧੂੜੀ ਤੂੰ ਆਪਣੇ ਮਸਤਕ ਤੇ ਲਾਏਗਾ ਨਾ, ਭਾਵ ਉਹਨਾਂ ਦੇ ਬਚਨ ਕਮਾਏਗਾ, ਕੱਲਾ ਤੇਰਾ ਭਲਾ ਨਹੀਂ ਹੋਏਗਾ, ਤੇਰੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ।
ਸਤਿ ਸ੍ਰੀ ਅਕਾਲ। ਅੱਜ ਜਿੱਥੇ ਸੰਗਤਾਂ ਆਉਂਦੀਆਂ ਨਾਮ ਜਪਣ ਵਾਲੇ ਹੀ ਨੇ ਸਾਰੇ। ਇਸ ਵੇਲੇ ਜੋ ਬੈਠੇ ਆਪਾਂ, ਕੱਲਾ ਬੰਦਾ ਬੈਠਾ ਹੋਵੇ ਅਸੀਂ ਕਹਿ ਸਕਦੇ ਫਲਾਣਾ ਸਿੰਘ ਬੈਠਾ ਹੈ, ਫਲਾਣੀ ਬੀਬੀ ਬੈਠੀ, ਪਰ ਜਦੋਂ ਸੰਗਤ ਰੂਪ ਬਹਿ ਗਏ ਅਸੀਂ ਸਾਰੇ, ਤੇ ਗੁਰੂ ਰਾਮਦਾਸ ਜੀ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਤੁਹਾਡੇ ਵਿੱਚ ਹੀ ਗੁਰੂ ਰਾਮਦਾਸ ਫਿਰ ਬਹਿ ਜਾਂਦੇ, ਬਾਬਾ ਦੀਪ ਸਿੰਘ ਜੀ ਬਹਿ ਜਾਂਦੇ। ਕਹਿੰਦੇ ਜਿੱਥੋਂ ਸੰਗਤਾਂ ਲੰਘ ਕੇ ਜਾਂਦੀਆਂ ਉੱਥੋਂ ਦੀ ਚਰਨ ਧੂੜੀ ਲਾ ਮਸਤਕ ਤੇ ਲਾ, ਇਹਦੇ ਨਾਲ ਤੇਰੇ ਜਿਹੜੇ ਪੁੱਠੇ ਕਰਮ ਨੇ ਨਾ ਉਹ ਸਿੱਧੇ ਹੋ ਜਾਣਗੇ, ਸਿੱਧੇ। ਭਾਵੇਂ ਤੇਰੇ ਕੋਲ ਜਿੰਨਾ ਮਰਜ਼ੀ ਵੱਡਾ ਅਹੁਦਾ ਹੈ, ਭਾਵੇਂ ਤੂੰ ਲੀਡਰ ਹੈ, ਭਾਵੇਂ ਗੁਰਦੁਆਰੇ ਦਾ ਪ੍ਰਧਾਨ ਹੈ, ਭਾਵੇਂ ਤੂੰ ਕੀਰਤਨ ਕਰਨ ਵਾਲਾ ਹੈ, ਭਾਵੇਂ ਕਥਾ ਕਰਨ ਵਾਲਾ ਹੈ, ਭਾਵੇਂ ਕਿਸੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਤੂੰ ਪ੍ਰਧਾਨ ਬੀਬੀ, ਕੋਈ ਵੀ ਤੁਹਾਡੇ ਕੋਲ ਆਉਂਦਾ ਹੈ, ਕੋਈ ਵੀ, ਭਾਵੇਂ ਅੰਮ੍ਰਿਤ ਵੇਲੇ ਉੱਠਣ ਵਾਲੇ, ਭਾਵੇਂ ਕਰੋੜਾਪਤੀ ਬੰਦੇ ਹੋ ਤੁਸੀਂ, ਪਰ ਹਰ ਮਾਣ ਦਾ ਤਿਆਗ ਕਰਕੇ, ਹਰ ਮਾਣ ਦਾ ਤਿਆਗ ਕਰਕੇ ਉਹ ਸੰਗਤ ਦੀ ਸੇਵਾ, ਸੰਗਤ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਮਾਣ ਦਾ ਤਿਆਗ ਕਰਕੇ, ਮਾਣ ਨੂੰ ਮਿਟਾ ਕੇ, ਨਿਮਾਣੇ ਬਣ ਕੇ ਸੰਗਤ ਦੀ ਧੂੜੀ ਲਿਆ ਕਰੋ, ਸੰਗਤ ਦੀ ਸੇਵਾ ਕਰਿਆ ਕਰੋ, ਬਚਨ ਮੰਨਿਆ ਕਰੋ। ਹਰ ਮਾਣ ਨੂੰ ਛੱਡ ਕੇ, ਜਦੋਂ ਹਰ ਮਾਣ ਨੂੰ ਛੱਡ ਕੇ ਸੰਗਤ ਦੀ ਸੇਵ ਕਮਾਵਾਂਗੇ ਨਾ, ਗੁਰਸਿੱਖਾਂ ਦੀ ਸੇਵ ਕਮਾਵਾਂਗੇ, ਉਹਨਾਂ ਦੇ ਬਚਨ ਮੰਨਾਂਗੇ, ਮੈਂ ਸੱਚ ਕਹਿ ਰਿਹਾ, ਮੇਰੇ ਬੋਲਣ ਵਿੱਚ ਟਾਈਮ ਲੱਗ ਸਕਦਾ ਹੈ, ਜਿਹੜੀ ਗੱਲ ਮੈਂ ਬੋਲ ਰਿਹਾ ਨਾ ਬੋਲਣ ਵਿੱਚ ਟਾਈਮ ਲੱਗ ਸਕਦਾ ਹੈ, ਪਰ ਗੁਰੂ ਰਾਮਦਾਸ ਨੂੰ ਤੁਹਾਡੀ ਝੋਲੀ ਵਿੱਚ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲਣ ਲੱਗਿਆਂ ਟਾਈਮ ਨਹੀਂ ਜੇ ਲੱਗਣਾ। ਆਖੋ ਤਾਂ ਸਤਿ ਸ੍ਰੀ ਅਕਾਲ ਜੀ। ਮੈਂ ਤੇ ਹੁਣ ਕੀਰਤਨ ਕਰਦਾ, ਮੈਂ ਲੋਹ ਤੇ ਪ੍ਰਸ਼ਾਦੇ ਨਹੀਂ ਪਕਾ ਸਕਦਾ, ਮਾਣ ਛੱਡ ਦੇ, ਲੋੜ ਪੈ ਗਈ ਪਕਾ ਲੈ, ਕੀ ਫਰਕ ਪੈਣਾ। ਮੈਂ ਤੇ ਕਥਾ ਬੜੀ ਸੋਹਣੀ ਕਰਦਾ, ਸੰਗਤ ਮੈਨੂੰ ਮਾਣ ਦਿੰਦੀ ਏ, ਮੈਂ ਹੁਣ ਜੋੜੇ ਥੋੜੀ ਸਾਫ਼ ਕਰਨੇ ਨੇ, ਨਹੀਂ। ਮਾਣ ਨੂੰ ਛੱਡ ਕੇ ਸੇਵਾ ਕਮਾ, ਗੁਰਸਿੱਖਾਂ ਦੀ ਧੂੜੀ ਲੈ। ਮਨੀ ਕਰਨ ਵਾਲੇ ਮਹਾਂਪੁਰਖ ਹੋਏ ਨੇ ਬਾਬਾ ਨਾਰਾਇਣ ਹਰੀ ਜੀ। ਇਹ ਜਦੋਂ ਮਨੀਕਰਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਨਾ, ਉਦੋਂ ਉਹਨਾਂ ਨੇ ਬੜੇ ਪਿਆਰ ਵਿੱਚ ਰੰਗੀਆਂ ਸੰਗਤਾਂ ਜਿਹੜੀਆਂ ਕੋਲ ਗੁਰਸਿੱਖ ਰਹਿਣ ਵਾਲੇ, ਉਹਨਾਂ ਨਾਲ ਵੈਸੇ ਪਿਆਰ ਦੀ ਗੱਲ ਕੀਤੀ। ਹੁਣ ਜਿਹੜਾ ਨਜ਼ਦੀਕੀ ਹੋਵੇ ਮਹਾਂਪੁਰਖ ਖੁੱਲ ਕੇ ਗੱਲ ਕਰ ਲੈਂਦੇ ਉਹਦੇ ਨਾਲ, ਅਸੀਂ ਕਈ ਵਾਰੀ ਝੱਕਦੇ ਹਾਂ, ਪਰ ਜਿਹੜਾ ਹਰ ਵੇਲੇ ਨਾਲ ਰਹਿਣ ਵਾਲਾ ਹੈ, ਉਹਦੇ ਨਾਲ ਫਿਰ ਸਭ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਪਿਆਰਿਆ, ਅੰਮ੍ਰਿਤਸਰ ਦੀ ਸੰਗਤ ਸੀ, ਕਹਿੰਦੇ ਪਿਆਰਿਆ, ਜਦੋਂ ਅਸੀਂ ਘਰ ਵਾਲੀ ਨਾਲ ਦੁੱਖ ਸੁੱਖ ਫਰੋਲਦੇ ਆ ਨਾ, ਉਹਦੇ ਨਾਲ ਬਹਿ ਕੇ ਕੋਈ ਵਿਚਾਰ ਕਰਦੇ ਆ, ਅਸੀਂ ਗੁਰੂ ਨਾਨਕ ਦੇ ਘਰ ਦੇ ਗ੍ਰਸਤੀ ਬਣ ਜੰਨੇ ਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ, ਸਾਨੂੰ 12:30 ਵਜੇ ਜਗਾ ਦਿੰਦਾ, ਅਸੀਂ ਇਸ਼ਨਾਨ ਕਰਦੇ, ਸਿਮਰਨ 'ਚ ਜੁੜਦੇ ਆ, ਉਦੋਂ ਗੁਰੂ ਨਾਨਕ ਦੇ ਘਰ ਦੇ ਜੋਗੀ ਬਣ ਜੰਨੇ ਆ। ਜੋਗੀ, ਹਾਂਜੀ, ਸਿੱਖ ਵਿੱਚ ਸਾਰੇ ਗੁਣ ਚਾਹੀਦੇ ਨੇ। ਬੱਪੂ ਨੇ ਸਾਰੇ ਰੰਗ ਭਰੇ ਨੇ, ਬੱਪੂ ਨੇ ਸਾਰੇ। ਕਹਿੰਦੇ ਉਦੋਂ ਸੇਵਾ ਚੱਲ ਰਹੀ ਸੀ ਮਨੀਕਰਨ ਸਾਹਿਬ ਦੀ। ਕਹਿੰਦੇ ਜਦੋਂ ਅਸੀਂ ਸੀਮਟ ਦੀ ਬੋਰੀ ਪਿੱਠ ਦੇ ਉੱਤੇ ਲੱਦ ਕੇ ਸੇਵਾ ਕਰਦੇ ਆ ਨਾ, ਉਦੋਂ ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਣ ਜਾਂਦੇ ਆ, ਮਜ਼ਦੂਰ ਬਣ ਜਾਂਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਿਆਰਿਓ, ਕੜੀ ਬੜੀ ਵਧੀਆ ਬਣਾਉਂਦੇ ਸੀ। ਅੱਜ ਵੀ ਮਨੀਕਰਨ ਸਾਹਿਬ ਕੜੀ ਦਾ ਲੰਗਰ ਚੱਲਦਾ। ਕਹਿੰਦੇ ਜਦੋਂ ਅਸੀਂ ਲੰਗਰ ਵਿੱਚ ਕੜੀ ਬਣਾਉਂਦੇ ਆ, ਉਦੋਂ ਗੁਰੂ ਨਾਨਕ ਦੇ ਘਰ ਦੇ ਲੰਗਰੀ ਬਣ ਜਾਂਦੇ ਆ, ਲੰਗਰੀ। ਤੇ ਅਗਲੀ ਗੱਲ, ਆ ਮਾਣ ਹੁੰਦਿਆਂ ਹੋਇਆਂ ਵੀ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ, ਮਹਾਂਪੁਰਖਾਂ ਦੀ ਰੁਟੀਨ ਸੀ, ਰੋਜ਼ਾਨਾ ਆਪਣਾ ਨਿਤਨੇਮ ਕਰਨ ਤੋਂ ਬਾਅਦ ਫਲਸ਼ਾਂ ਦੀ ਸੇਵਾ ਆਪ ਕਰਨੀ। ਤੇ ਉਸ ਵੇਲੇ ਨਾ ਪਿਆਰ ਵਿੱਚ ਇਹ ਕਹਿਣਾ, ਕਹਿੰਦੇ ਜਦੋਂ ਅਸੀਂ ਸੰਗਤਾਂ ਦੀ ਇਦਾਂ ਫਲਸ਼ਾਂ ਦੀ ਸਾਰੀ ਸੇਵਾ ਕਰਦੇ ਆ ਨਾ, ਅਸੀਂ ਗੁਰੂ ਨਾਨਕ ਦੇ ਘਰ ਦੇ ਭੰਗੀ ਬਣ ਜਾਂਦੇ ਆ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਗੱਲ ਕਰ ਰਿਹਾ, ਭਾਵੇਂ ਜਿੰਨੀ ਮਰਜ਼ੀ ਤੇਰੀ ਕਮਾਈ ਹੋ ਜੇ, ਪਰ ਗੁਰਸਿੱਖਾਂ ਦੀ ਚਰਨ ਧੂੜੀ ਲੈਣ ਲੱਗਿਆ ਸੰਕੋਚ ਨਾ ਕਰ। ਜਿੱਡਾ ਮਰਜ਼ੀ ਤੂੰ ਪਹੁੰਚ ਗਿਆ, ਜਿਸ ਮਰਜ਼ੀ, ਭਾਵੇਂ ਬ੍ਰਹਮ ਗਿਆਨੀ ਕਿਉਂ ਨਹੀਂ ਬਣ ਗਿਆ,
ਆ ਗੁਰੂ ਰਾਮਦਾਸ ਦੇ ਲੰਗਰਾਂ ਦੀਆਂ ਸੇਵਾਵਾਂ ਕਰ ਕਰਕੇ ਗੁਰੂ ਰਾਮਦਾਸ ਦੇ ਲੰਗਰਾਂ ਦੇ ਵਿੱਚੋਂ ਹੀ ਬ੍ਰਹਮ ਗਿਆਨੀ ਬਣ ਗਏ। ਹਾਂਜੀ, ਭਾਈ ਸ਼ਾਲੋ ਜੀ ਵਰਗੇ, ਹਾਂਜੀ, ਜਿਨ੍ਹਾਂ ਦੀ ਇੰਨੀ ਕਮਾਈ ਸੀ, ਇੰਨੀ ਕਮਾਈ ਜਦੋਂ ਗੁਰੂ ਘਰ ਦੇ ਵਿੱਚ ਪਦਾਰਥਾਂ ਦੀ ਇਦਾਂ ਕੋਈ ਤੋਟ ਆਉਂਦੀ ਨਹੀਂ ਤੋਟ, ਪਰ ਮਹਾਰਾਜ ਸਾਨੂੰ ਦਿਖਾਉਣਾ ਚਾਹੁੰਦੇ ਨੇ ਨਾ। ਪ੍ਰਿਥੀ ਚੰਦ ਦੇ ਪ੍ਰਚਾਰ ਨੇ ਜਦੋਂ ਬਾਹਲਾ ਜ਼ੋਰ ਫੜ ਲਿਆ ਸੀ ਤੇ ਉਦੋਂ ਫਿਰ ਭਾਈ ਸ਼ਾਲੋ ਜੀ ਨੇ ਇਹ ਐਲਾਨ ਕਰਤਾ ਸੀ, ਗੁਰੂ ਘਰ ਦੇ ਵਿੱਚ ਕੋਈ ਇੱਕ ਪਾਥੀ ਵੀ ਲਿਆਏਗਾ, ਇੱਕ ਪਾਥੀ ਦੇ ਬਦਲੇ ਉਹਨੂੰ ਇੱਕ ਪੁੱਤਰ ਮਿਲੇਗਾ। ਐਡੀ ਕਮਾਈ। ਸਤਿ ਸ੍ਰੀ ਅਕਾਲ। ਤੇ ਪਿਤਾ ਜੀ ਨੇ ਬੁਲਾ ਲਿਆ ਸੀ, ਸ਼ਾਲੋ ਜੀ ਇੱਕ ਪਾਥੀ ਦੇ ਬਦਲੇ ਇੱਕ ਪੁੱਤ, ਐਡਾ ਸਸਤਾ ਸੌਦਾ। ਮਹਾਰਾਜ ਆ ਜਿੰਨੀਆਂ ਵੀ ਗੱਲਾਂ ਮੈਂ ਕੀਤੀਆਂ ਨੇ ਨਾ, ਕੋਈ ਆਪਣੇ ਦਮ, ਕੋਈ ਆਪਣੇ ਬਲ ਨਾਲ ਨਹੀਂ ਕੀਤੀਆਂ, ਗੁਰੂ ਪਿਤਾ ਤੇਰੇ ਬਲ ਨਾਲ ਕੀਤੀਆਂ ਨੇ, ਤੇਰੀ ਵਡਿਆਈ ਕਰਕੇ ਕੀਤੀਆਂ ਨੇ। ਤੇ ਜੇ ਰਸਨਾ ਚੋਂ ਕਢਵਾ ਹੀ ਦਿੱਤਾ ਹੀ ਆਪਣੀ ਵਡਿਆਈ ਦੇ ਬਾਬਤ, ਤੇ ਹੁਣ ਕਿਰਪਾ ਦਾ ਖਾਤਾ ਖੋਲੀਏ, ਬਚਨਾਂ ਨੂੰ ਪੁਗਾ ਵੀ ਤੂੰ ਆਪੇ ਹੀ ਦੇਵੀਂ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਜਿਹੜੀ ਗੱਲ ਕਰਨੇ ਆ, ਜਦੋਂ ਨਿਮਰਤਾ ਦੇ ਵਿੱਚ ਸੇਵਾ ਕਰੋਗੇ, ਗੁਰਸਿੱਖਾਂ ਦੀ ਸੰਗਤ ਦੀ ਚਰਨ ਧੂੜ ਲਾਓਗੇ ਨਾ, ਇਹ ਚਰਨ ਧੂੜੀ ਨੇ ਤੁਹਾਡੇ ਬੰਧਨ ਨਹੀਂ ਕੱਟਣੇ, ਤੁਹਾਨੂੰ ਦੂਜਿਆਂ ਦੇ ਬੰਧਨ ਕੱਟਣ ਵਾਲਾ ਬਣਾ ਦੇਣਾ ਜੀ। ਤਾਂ ਧੂੜੀ ਆਪਾਂ ਲੈਣੀ ਹੈ। ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ ਕਾਲਾ ਚੋਲਾ ਪਾਉਂਦੇ ਸੀ, 2 ਝਾੜੂ ਹੱਥ 'ਚ ਫੜੇ ਹੁੰਦੇ ਸੀ ਉਹਨਾਂ ਨੇ। ਅੱਜ ਕੱਲ ਤੇ ਨਾਲੀ ਬਣੀ ਹੈ ਨਾ, ਜਿੱਥੇ ਇਸ਼ਨਾਨ ਕਰਨ ਤੋਂ ਬਾਅਦ ਕਸ਼ਹਿਰੇ ਆਪਾਂ ਨਿਚੋੜਦੇ ਆਂ, ਉਦੋਂ ਨਾਲੀ ਨਹੀਂ ਸੀ ਹੁੰਦੀ। ਇੱਕ ਜਗ੍ਹਾ ਦੇ ਉੱਤੇ ਸਾਰਾ ਪਾਣੀ ਇਕੱਠਾ ਹੁੰਦਾ ਸੀ ਤੇ ਬਾਬਾ ਜੈਮਲ ਸਿੰਘ ਜੀ ਨੇ ਆਪਣੀਆਂ ਬੁੱਕਾਂ ਦੇ ਨਾਲ ਉਹ ਸਾਰਾ ਪਾਣੀ ਬਾਲਟੀ 'ਚ ਭਰਨਾ ਤੇ ਬਾਹਰ ਸਿੱਟ ਕੇ ਆਉਣਾ। 2 ਝਾੜੂ ਹੱਥ ਵਿੱਚ ਫੜੇ ਹੋਣੇ ਤੇ ਦੋਵੇਂ ਹੱਥਾਂ ਦੇ ਨਾਲ ਪਰਿਕਰਮਾ ਦੀ ਸੇਵਾ ਕਰਨੀ। ਤੇ ਇੱਕ ਦਿਨ ਹੋਇਆ ਪਤਾ ਕੀ, ਇੱਕ ਬੀਬੀ, ਉਹਦਾ ਛੋਟਾ ਬੱਚਾ, ਤੇ ਉਹਨੇ ਪਰਿਕਰਮਾ ਦੇ ਵਿੱਚ ਗੰਦਗੀ ਕਰਤੀ। ਬੱਚਾ ਸੀ, ਨਹੀਂ ਪਤਾ ਲੱਗਾ। ਬੀਬੀ ਵੀ ਅਣਜਾਣ ਪੁਣੇ ਦੇ ਵਿੱਚ ਅੱਗੇ ਤੁਰ ਪਈ, ਉਹਨੂੰ ਵੀ ਨਹੀਂ ਪਤਾ ਲੱਗਿਆ। ਉਹ ਗੰਦਗੀ ਪਈ ਪਰਿਕਰਮਾ ਦੇ ਵਿੱਚ। ਤੇ ਸੰਗਤਾਂ ਨੇ ਜਾ ਕੇ ਸੇਵਾਦਾਰਾਂ ਨੂੰ ਕਿਹਾ ਜੀ ਇਦਾਂ, ਤੇ ਉਦੋਂ ਜਿਹੜਾ ਵੀ ਖਲੋਤਾ ਸੀ ਉਹ ਕਹਿੰਦੇ ਸਾਡਾ ਕੰਮ ਨਹੀਂ, ਉਹ ਭੂਰੀ ਵਾਲੇ ਖੜੇ ਨੇ, ਉਹਨਾਂ ਨੂੰ ਕਹੋ ਜਾ ਕੇ। ਹੁਣ ਭੂਰੀ ਵਾਲੇ ਮਹਾਂਪੁਰਖਾਂ ਨੂੰ ਜਦੋਂ ਕਿਹਾ, ਤੇ ਭੂਰੀ ਵਾਲੇ ਮਹਾਂਪੁਰਖਾਂ ਨੇ ਨਾ ਆਪ ਆਪਣੇ ਹੱਥਾਂ ਦੇ ਨਾਲ ਉਹ ਪਰਿਕਰਮਾ ਦੇ ਵਿੱਚੋਂ ਬੱਚੇ ਦੀ ਗੰਦਗੀ ਸਾਫ਼ ਕੀਤੀ। ਤੇ ਬਾਅਦ ਵਿੱਚ ਜਦੋਂ ਸੇਵਾਦਾਰਾਂ ਨੂੰ ਪਤਾ ਲੱਗਾ, ਮਹਾਂਪੁਰਖੋ ਸਾਨੂੰ ਹੁਕਮ ਕਰ ਦਿੰਦੇ। ਤੇ ਮਹਾਂਪੁਰਖ ਪਤਾ ਕੀ ਕਹਿੰਦੇ, ਕਹਿੰਦੇ ਅਸੀਂ ਤੁਹਾਨੂੰ, ਕਹਿੰਦੇ ਹੋ ਸਕਦਾ ਤੁਹਾਡੇ ਅੰਦਰ ਕੋਈ ਕਿਰਕ ਆ ਜਾਂਦੀ, ਮੈਂ ਤਾਂ ਆਪਣੇ ਹੱਥਾਂ ਨਾਲ ਇਹ ਗੰਦਗੀ ਸਾਫ਼ ਕਰ ਦਿੱਤੀ ਏ ਕਿ ਮੈਂ ਆਪਣੇ ਮਨ 'ਚ ਸੋਚਿਆ ਇਹ ਗੁਰੂ ਦੇ ਘਰ ਦੀ ਸੇਵਾ ਮੇਰੀ ਝੋਲੀ 'ਚ ਪੈ ਰਹੀ ਏ, ਇਹ ਸੇਵਾ ਦਾ ਵੀ ਵੱਧ ਤੋਂ ਵੱਧ ਲਾਹਾ ਮੈਂ ਹੀ ਖੱਟਣਾ ਵਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਦਾਂ ਜਿੰਨੀ ਮਰਜ਼ੀ ਤੇਰੀ ਅਵਸਥਾ ਬਣ ਜੇ, ਉਹ ਭੋਲਿਆ, ਉਹ ਪਿਆਰਿਆ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ ਸੰਗਤ ਦੀ ਸੇਵਾ ਕਰਨ ਲੱਗਿਆਂ ਪਿੱਛੇ ਨਾ ਹੋ, ਉਹਨਾਂ ਦੀ ਧੂੜੀ ਲੈਣ ਲੱਗਿਆਂ ਪਿੱਛੇ ਨਾ ਹੋ, ਲਿਆ ਕਰ ਧੂੜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ, ਅੱਜ ਕੁਦਰਤੀ ਇੱਧਰ ਵਿਚਾਰ ਚੱਲ ਪਈ ਏ ਤੇ ਲੈ ਕੇ ਜਾਇਓ ਕੁਝ ਨਾ ਕੁਝ। ਬਾਬਾ ਆਨੰਦ ਸਿੰਘ ਜੀ, ਫਿਰ ਬਾਬਾ ਈਸ਼ਰ ਸਿੰਘ ਜੀ, ਫਿਰ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਨੇ ਨਾਨਕ ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਸਾਰੀ ਇਹ ਡਿਊਟੀ ਨਿਭਾਈ। ਏਡੀ ਕਮਾਈ ਹੋਣ ਦੇ ਬਾਵਜੂਦ ਆਪ ਦੁਪਹਿਰੀ ਨਾ ਸੰਗਤਾਂ ਦੇ ਸੇਵਾਦਾਰਾਂ ਦੇ ਝੂਠੇ ਕੌਲੇ ਆਪਣੇ ਹੱਥਾਂ ਦੇ ਨਾਲ ਸਾਫ਼ ਕਰਦੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਨਹੀਂ ਕਿ ਮੈਂ ਮਹਾਂਪੁਰਖਾਂ, ਇਹ ਮੇਰੀ ਸੇਵਾ ਕਰਨ, ਮੈਂ ਕਿਉਂ ਕਰਾਂ, ਇਹ ਨਹੀਂ। ਤੁਸੀਂ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦਾ ਨਾਮ ਸੁਣਿਆ ਹੋਏ, ਦਮਦਮੀ ਟਕਸਾਲ ਤੇ ਬਹੁਤ ਕਮਾਈ ਵਾਲੇ ਸਾਧੂ, ਬੜੀ ਕਰਨੀ ਵਾਲੇ ਸਾਧੂ। ਬਾਬਾ ਠਾਕੁਰ ਸਿੰਘ ਜੀ, ਜਿਹੜੇ ਵਿਦਿਆਰਥੀ ਇਹਨਾਂ ਦੇ ਕੋਲ ਆਉਂਦੇ ਸੀ ਨਾ ਗੁਰਬਾਣੀ ਸਿੱਖਣ, ਸੰਥਿਆ ਲੈਣ, ਸਾਰੀ ਇਹ ਵਿਦਿਆ ਲੈਣ, ਮੈਂ ਪਿਆਰ ਵਾਲਿਆਂ ਕੋਲੋਂ ਸੁਣਿਆ ਹੈ, ਕਹਿੰਦੇ ਮਹਾਂਪੁਰਖ ਸਵੇਰੇ ਸਭ ਤੋਂ ਪਹਿਲਾਂ ਨਾ ਉਹ ਵਿਦਿਆਰਥੀਆਂ ਨੂੰ ਪੰਗਤ 'ਚ ਬਿਠਾ ਦਿੰਦੇ ਸੀ ਤੇ ਉਹ ਵਿਦਿਆਰਥੀਆਂ ਨੂੰ ਆਪ ਲੰਗਰ ਛਕਾਉਣ ਦੀ ਸੇਵਾ ਕਰਨੀ।
ਕੱਲਾ ਲੰਗਰ ਛਕਾਉਣ ਦੀ ਸੇਵਾ ਨਹੀਂ ਕਰਨੀ, ਉਹਨਾਂ ਦੇ ਝੂਠੇ ਬਰਤਨ ਆਪ ਚੱਕਣੇ ਵੀ ਤੇ ਉਸ ਤੋਂ ਬਾਅਦ ਆਪਣੇ ਹੱਥਾਂ ਦੇ ਨਾਲ ਸਾਫ਼ ਵੀ ਕਰਨੇ। ਓਏ ਹੋਏ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਤੇ ਕਿਸੇ ਨੇ ਕਹਿਤਾ ਮਹਾਂਪੁਰਖੋ ਇਹ ਵਿਦਿਆਰਥੀ ਨੇ, ਇਹ ਤੁਹਾਡੀ ਸੇਵਾ ਕਰਨੇ ਤੇ ਜੱਜਦਾ ਤੁਸੀਂ ਕਿਉਂ ਕਰਦੇ? ਇੱਥੇ ਵੱਜੀ ਮੇਰੇ ਗੱਲ। ਬਾਬਾ ਠਾਕੁਰ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਮੈਂ ਇਹ ਵਿਦਿਆਰਥੀਆਂ ਦੀ ਸੇਵਾ ਵਿਦਿਆਰਥੀ ਸਮਝ ਕੇ ਨਹੀਂ ਕਰਦਾ, ਇਹ ਮੈਂ ਵਿਦਿਆਰਥੀਆਂ ਦੀ ਸੇਵਾ ਕਲਗੀਧਰ ਦਾ ਖਾਲਸਾ ਸਮਝ ਕੇ ਕਰਦਾ ਵਾਂ। ਸਤਿ ਸ੍ਰੀ ਅਕਾਲ। ਦੱਸੋ ਕਿਤੇ ਰਹੇਗੀ ਨਫ਼ਰਤ ਦੀ ਦੀਵਾਰ? ਜਦੋਂ ਇਹ ਭਾਵਨਾ ਬਣਾਵਾਂਗੇ, ਸਾਡੀਆਂ ਤੇ ਨਫ਼ਰਤ ਦੀਆਂ ਦੀਵਾਰਾਂ ਹੀ ਨਹੀਂ ਮੁੱਕਦੀਆਂ। ਫਲਾਣਾ ਨੀਲੀ ਪੱਗ ਬਣਦਾ, ਫਲਾਣਾ ਕਾਲੀ ਬਣਦਾ, ਫਲਾਣਾ ਚਿੱਟੀ ਬਣਦਾ, ਫਲਾਣਾ ਦੁਮਾਲਾ ਸਜਾਉਂਦਾ। ਉਹਨੇ ਉੱਥੋਂ ਅੰਮ੍ਰਿਤ ਛਕਿਆ, ਉਹਨੇ ਉੱਥੋਂ ਛਕਿਆ, ਮੈਂ ਇਹਨੂੰ ਕਿਉਂ ਫਤਿਹ ਬੁਲਾਵਾਂ? ਉਹ ਭੁੱਲੋ ਨਾ, ਜਿਹੜਾ ਜਿੱਥੋਂ ਮਰਜ਼ੀ ਅੰਮ੍ਰਿਤ ਛਕੇ, ਜਿਹੜੇ ਮਰਜ਼ੀ ਰੰਗ ਦੀ ਪੱਗ ਬੰਨੇ, ਭੁੱਲੋ ਨਾ ਉਹਦਾ ਬਾਪੂ ਵੀ ਕਲਗੀਆਂ ਵਾਲਾ ਤੇ ਸਾਡਾ ਬਾਪ ਵੀ ਉਹੀ ਹੈ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਦਾਂ ਮਾਣ ਹੋਣ ਦੇ ਬਾਵਜੂਦ ਵੀ ਗੁਰਸਿੱਖਾਂ ਦੀ ਮਨ ਮਾਰ ਕੇ ਸੇਵਾ ਕਰਿਆ ਕਰੋ। ਰੰਗ ਰਤਣਿਆਂ ਦੀ ਸੇਵਾ, ਬੜੇ ਢੰਗ ਨੇ ਸੇਵਾ ਕਰਨ ਦੇ, ਬੜੇ, ਪਰ ਦੋ ਢੰਗ ਮੈਂ ਬਿਲਕੁਲ ਸੰਕੋਚਵੇਂ ਜੇ ਸਮੇਂ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਇੱਕ ਤੇ ਢੰਗ ਹੈ ਲੋੜਵੰਦ ਸਿੱਖ ਦੀ ਆਰਥਿਕ ਮਦਦ ਕਰਨੀ, ਇਹ ਵੀ ਢੰਗ ਹੈ ਉਹਨਾਂ ਦੀ ਚਰਨ ਧੂੜੀ ਲੈਣ ਦਾ, ਉਹਨਾਂ ਦੀ ਸੇਵਾ ਕਰਨ ਦਾ। ਮੈਂ ਕੱਲ ਰਾਤੀ ਇਹ ਬਚਨ ਸੁਣਾਇਆ ਸੀ, ਅੱਜ ਤੋਂ ਕਾਫੀ ਸਾਲ ਪੁਰਾਣੀ ਗੱਲ ਹੈ। ਉਦੋਂ ਐਕਟਿਵਾ 40-50 ਹਜ਼ਾਰ ਦੀ ਆ ਜਾਂਦੀ ਸੀ, ਅੱਜ ਕੱਲ ਤੇ ਲੱਖ ਦੀ ਆਉਂਦੀ ਤਕਰੀਬਨ। ਇੱਕ ਗੁਰਮੁਖ ਪਿਆਰਾ ਰੰਗਿਆ ਹੋਇਆ ਅੰਮ੍ਰਿਤਸਰ ਦਾ, ਬੜੀ ਕਮਾਈ ਉਹਦੀ, ਰੋਜ਼ਾਨਾ ਦਰਬਾਰ ਸਾਹਿਬ ਨਾਲ ਸਾਈਕਲ ਦੇ ਉੱਤੇ ਜਾਂਦਾ ਸੀ। ਤੇ ਇੱਕ ਗੁਰਮੁਖ ਨੇ ਮੇਰੇ ਹੱਥ ਵਿੱਚ 50,000 ਫੜਾਇਆ, ਕਹਿੰਦੇ ਆ 50,000 ਲੈ ਲਓ ਤੇ ਇੱਕ ਸੇਵਾ ਹੈ। ਮੈਂ ਕਿਹਾ ਜੀ ਦੱਸੋ ਕਿਹੜੀ ਸੇਵਾ? ਕਹਿੰਦੇ ਜੇ ਅਸੀਂ ਸਿੱਧਾ ਉਹਨੂੰ ਕਵਾਂਗੇ ਨਾ, ਉਹਨੇ ਸਾਡੀ ਗੱਲ ਨਹੀਂ ਮੰਨਣੀ, ਤੁਸੀਂ ਆ ਇੱਕ ਕੰਮ ਕਰ ਦਿਓ। ਮੈਂ ਕਿਹਾ ਕਿਹੜਾ ਕੰਮ? ਕਹਿੰਦੇ ਫਲਾਣਾ ਬੰਦਾ ਬੜਾ ਰੰਗਿਆ ਹੋਇਆ, ਰੋਜ਼ ਜਾਂਦਾ ਸਾਈਕਲ ਦੇ ਉੱਤੇ ਦਰਬਾਰ ਸਾਹਿਬ, ਉਹਦੇ ਕੋਲ ਏਡੀ ਸਮਰੱਥਾ ਨਹੀਂ, ਪਰ ਸਾਡੇ ਮਨ ਦੀ ਭਾਵਨਾ ਹੈ ਉਹ ਸਾਈਕਲ ਤੇ ਨਾ ਜਾਇਆ ਕਰੇ, ਸਕੂਟਰੀ ਤੇ ਐਕਟਿਵਾ ਤੇ ਜਾਇਆ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਉਹਨੂੰ ਡਾਇਰੈਕਟ ਦਵਾਂਗੇ ਮਾਇਆ, ਉਹਨੇ ਲੈਣੀ ਨਹੀਂ। ਤੁਸੀਂ ਕਹੋਗੇ, ਤੁਹਾਡੀ ਗੱਲ ਉਹਨੇ ਮੋੜਨੀ ਨਹੀਂ। ਇਦਾਂ ਜੇ ਕੋਈ ਲੋੜਵੰਦ ਗੁਰਸਿੱਖ ਹੈ ਨਾ, ਤੁਹਾਡੇ ਨੇੜੇ ਰਹਿੰਦਾ ਜਾਂ ਤੁਹਾਡੇ ਘਰ 'ਚ ਹੀ ਇਹ ਰੰਗਿਆ ਹੋਇਆ, ਬਾਂਹ ਫੜ ਲਿਆ ਕਰੋ ਉਹਦੀ, ਫੜ ਲਓ ਬਾਂਹ। ਇਹ ਮੇਰੀ ਬੇਨਤੀ ਹੈ, ਫੜ ਲਿਆ ਕਰੋ ਉਹਦੀ ਬਾਂਹ। ਐਵੇਂ ਵਹਿਮਾਂ ਭਰਮਾਂ 'ਚ ਨਾ ਪਿਆ ਕਰੋ। ਮਹਾਰਾਜ ਕਹਿੰਦੇ ਤੂੰ ਕਿਸੇ ਗੁਰਸਿੱਖ ਦੀ ਬਾਂਹ ਫੜਦਾ, ਉਹਦੀ ਨਹੀਂ ਫੜਦਾ, ਮੇਰੀ ਬਾਂਹ ਫੜਦਾ ਹੈ। ਮੈਨੂੰ ਬਾਂਹ ਫੜਾਉਣਾ ਆਪਣੀ। ਦਾਨ ਦਿਓ ਇਨਹੀ ਕੋ ਭਲੋ ਹੈ। ਦੇਣ ਤੋਂ ਪਹਿਲੇ ਸੋਚਣਾ ਜ਼ਰੂਰ, ਮਿਸਯੂਜ਼ ਨਾ ਕਰੇ, ਸ਼ਰਾਬ ਨਾ ਪੀਵੇ, ਮਾੜੇ ਕਰਮ ਨਾ ਕਰੇ, ਇਹ ਚੀਜ਼ ਜ਼ਰੂਰ ਵੇਖਣੀ। ਫੜ ਲੈ ਬਾਂਹ। ਆਰਥਿਕ ਤੌਰ ਤੇ ਕਿਸੇ ਦੀ ਮਦਦ, ਤੁਹਾਡੇ ਇਲਾਕੇ ਵਿੱਚ ਬੱਚਾ ਹੈ, ਗੁਰਸਿੱਖਾਂ ਦਾ ਬੱਚਾ ਹੈ, ਪੜ੍ਹਨਾ ਚਾਹ ਰਿਹਾ ਪਰ ਮਾਇਆ ਦਾ ਸਾਧਨ ਨਹੀਂ, ਚੁੱਪ ਚਪੀਤੇ ਜਾ, 2 ਮਹੀਨੇ ਦੀ 4 ਮਹੀਨੇ ਦੀ ਫੀਸ ਦੇ ਆ ਉਹਦੀ ਸਕੂਲ ਦੇ ਵਿੱਚ। ਮਾਰੇ ਕਹਿੰਦੇ ਮੇਰੇ ਤੱਕ ਪਹੁੰਚ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਜੋ ਕਿਣਕਾ ਤੁਸੀਂ ਦਿੰਦੇ ਹੋ, ਮੈਨੂੰ ਬੜਾ ਹੀ ਮਾਣ ਆਉਂਦਾ, ਬੜਾ ਮਾਣ। ਇੱਕ ਜਰੀਆ ਬਣਾਤਾ ਬਾਪੂ ਨੇ ਸਾਨੂੰ, ਜਰੀਆ। ਅੱਖਾਂ ਨਾਲ ਆ ਕੇ ਵੇਖੋ, ਮੈਂ ਰੋਜ਼ ਹਿੱਕ ਤੇ ਹੱਥ ਮਾਰ ਕੇ ਕਹਿਣਾ, ਗੁਰੂ ਜੀ ਦੀ ਕਿਰਪਾ ਨਾਲ ਆ ਕੇ ਵੇਖੋ ਆਪਣੀਆਂ ਅੱਖਾਂ ਨਾਲ, ਤੁਹਾਡਾ ਇੱਕ ਇੱਕ ਦਿੱਤਾ ਹੋਇਆ ਕਿਣਕਾ ਕਿਵੇਂ ਲੱਗ ਰਿਹਾ ਟਿਕਾਣੇ। ਆ ਕੇ ਵੇਖ ਲਓ, ਜਿਸ ਦਿਨ ਮਰਜ਼ੀ ਆ ਜਾਓ, ਮੈਂ ਉੱਥੇ ਹੋਵਾਂ ਨਾ ਹੋਵਾਂ, ਆ ਕੇ ਵੇਖੋ ਕਿਵੇਂ ਹਸਪਤਾਲ ਚੱਲ ਰਹੇ ਆ, ਲੋੜਵੰਦ ਮਰੀਜ਼ ਦਵਾਈਆਂ ਲੈ ਰਹੇ, ਅੱਖਾਂ ਦੇ ਸਾਰੇ ਇਲਾਜ, ਦੰਦਾਂ ਦੇ ਸਾਰੇ ਇਲਾਜ, ਅਲਟਰਾਸਾਊਂਡ ਨਾਲ ਐਕਸ-ਰੇ, ਲੈਬੋਰਟਰੀ ਦੇ ਸਾਰੇ ਟੈਸਟ। ਆ ਕੇ ਵੇਖੋ, ਜਿਹੜੀ ਦਵਾਈ ਬਾਜ਼ਾਰ 100 ਦੀ ਉੱਥੇ 35-40 ਦੀ ਮਿਲ ਜਾਂਦੀ, ਕਿੰਨਾ ਲਾਭ ਹੋ ਜਾਂਦਾ। ਉੱਥੇ ਸਕੂਲ ਚੱਲ ਰਹੇ ਆ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਕਿੰਨੇ ਜੋ ਪੈਸੇ ਲੱਗ ਜਾਂਦੇ ਨੇ CBSE ਸਕੂਲਾਂ 'ਚ, ਨਾਰਮਲ ਜੇ ਰੇਟਾਂ ਦੇ ਉੱਤੇ ਬੱਚੇ ਦੋਵੇਂ ਤਰ੍ਹਾਂ ਦੀ ਪੜ੍ਹਾਈ ਲੈ ਰਹੇ। ਤੇ ਆ ਜਦੋਂ ਬਜ਼ੁਰਗਾਂ ਦੀ ਸੇਵਾ ਹੁੰਦੀ ਨਾ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਓਏ ਹੋਏ ਕੰਨਾਂ ਨੂੰ ਹੱਥ ਲੱਗਦੇ। ਮੈਂ ਕਹਿੰਦਾ ਜਿਹੜੇ
ਤੁਸੀਂ ਇਹ ਸੇਵਾ ਕਰਦੇ ਹੋ ਨਾ, ਸਿੱਧੀਆਂ ਬਰਕਤਾਂ ਤੁਹਾਨੂੰ ਪੈਂਦੀਆਂ। ਤੁਹਾਨੂੰ ਉਹ ਬਜ਼ੁਰਗ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਅਸੀਂ ਇਹ ਕੰਮ ਨਹੀਂ ਕਰਨੇ, ਬਜ਼ੁਰਗਾਂ ਨੂੰ ਨਹੀਂ ਕੱਢਣਾ। ਜੇ ਸੰਗਤ ਕਰਦੇ ਆ ਨਾ, ਇਹ ਕਮੀ ਸਾਡੇ 'ਚ ਨਾ ਹੋਵੇ। ਦੂਜਿਆਂ 'ਚ ਆਈ ਬਾਬਾ ਉਹ ਵੀ ਦੂਰ ਕਰੇ, ਮਿਹਰ ਕਰੇ। ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ ਨਾ, ਉਹਨਾਂ ਬਜ਼ੁਰਗਾਂ ਦੇ ਘਰ ਦੇ ਵਿੱਚ ਜਦੋਂ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਹੋ ਕੇ ਜਾਂਦਾ ਨਾ, ਸਿੱਧੀਆਂ ਅਸੀਸਾਂ ਤੁਹਾਡੀ ਝੋਲੀ 'ਚ ਪੈਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਮੈਂ ਜਿਹੜੀ ਗੱਲ ਕਰਨੇ ਆ, ਗੁਰਸਿੱਖ ਦੀ ਆਰਥਿਕ ਤੌਰ ਤੇ ਮਦਦ ਕਰਨੀ, ਇਹ ਵੀ ਢੂੜੀ ਲੈਣੀ, ਇਹ ਵੀ ਸੇਵਾ ਕਰਨੀ। ਤੇ ਦੂਜਾ, ਕਿਸੇ ਰੰਗੇ ਹੋਏ ਨੂੰ ਘਰ ਬੁਲਾ ਕੇ ਉਹਦੀ ਪ੍ਰਸ਼ਾਦੇ ਪਾਣੀ ਦੁਆਰਾ ਸੇਵਾ ਕਰਨੀ, ਇਹ ਵੀ ਕਰਿਆ ਕਰੋ। ਕੋਈ ਰੰਗਿਆ ਹੋਵੇ ਨਾ, ਬੇਨਤੀ ਕਰਦਿਆ ਕਰੋ ਜੀ ਆਓ ਪ੍ਰਸ਼ਾਦਾ ਛਕੋ। ਪਤਾ ਕਿਉਂ? ਕਿਉਂਕਿ ਰੰਗਿਆ ਜਿਸ ਘਰ ਵਿੱਚ ਜਾਂਦਾ ਹੈ, ਕੱਲਾ ਨਹੀਂ ਜਾਂਦਾ, ਉਹਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਵੀ ਜਾਂਦੇ ਨੇ। ਸ਼ਹੀਦ ਸਿੰਘ ਵੀ ਜਾਂਦੇ ਨੇ। ਔਰ ਜਦੋਂ ਗੁਰਸਿੱਖ ਤੁਹਾਡੇ ਘਰ ਦਾ ਦਾਣਾ ਆਪਣੇ ਮੂੰਹ ਨੂੰ ਲਾਉਂਦਾ ਹੈ ਨਾ, ਉਹ ਜਿਵੇਂ ਮਾਂ ਖੁਸ਼ ਹੁੰਦੀ ਹੈ ਨਾ, ਮੇਰੇ ਪੁੱਤ ਨੇ ਖਾਧਾ, ਇਸੇ ਤਰ੍ਹਾਂ ਸਤਿਗੁਰੂ ਵੀ ਖੁਸ਼ ਹੁੰਦੇ ਨੇ। ਸਤਿਗੁਰ ਬਿਕਸੈ ਗੁਰਸਿੱਖ ਮੁਖ ਪਾਏ। ਕਹਿੰਦੇ ਸਤਿਗੁਰੂ ਵੀ ਬੜੇ ਪ੍ਰਸੰਨ ਹੁੰਦੇ ਜਦੋਂ ਗੁਰੂ ਦਾ ਸਿੱਖ ਆਪਣੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਪਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਗੁਰਸਿੱਖ ਛਕਦਾ, ਉਹ ਨਹੀਂ ਛਕਦਾ, ਜਦੋਂ ਅਰਦਾਸ ਕਰਦਾ ਨਾ, ਉਹਦੇ ਵਿੱਚ ਗੁਰੂ ਸਾਹਿਬ ਵਰਤਣ ਲੱਗ ਪੈਂਦੇ ਨੇ। ਹਾਂਜੀ, ਕਿੰਨੇ ਇਤਿਹਾਸ ਗਵਾਹ ਨੇ। ਲੰਗਰੀ ਦਰਬਾਰਾ ਸਿੰਘ ਨੂੰ ਜਦੋਂ ਪੁੱਛਿਆ ਸੀ ਮਹਾਰਾਜ ਨੇ, ਜਦੋਂ ਲੰਗਰੀ ਦਰਬਾਰਾ ਸਿੰਘ ਕਹਿੰਦਾ ਮਹਾਰਾਜ ਕਿਰਪਾ ਕਰੋ ਪ੍ਰਸ਼ਾਦੇ ਦਾ ਵਕਤ ਹੋ ਗਿਆ, ਛਕੋ। ਮਹਾਰਾਜ ਕਹਿੰਦੇ ਮੈਂ ਤੇ ਛਕ ਲਿਆ। ਮਹਾਰਾਜ ਅਜੇ ਤੇ ਆਪ ਜੀ ਸਵੇਰ ਦੇ ਦੀਵਾਨ 'ਚ ਕਿਵੇਂ ਛਕ ਲਿਆ? ਤੇ ਮਹਾਰਾਜ ਲਾੜ 'ਚ ਕਹਿੰਦੇ ਦਰਬਾਰਾ ਸਿਆਂ ਤੂੰ ਤੇ ਰੋਜ਼ ਸਾਨੂੰ ਦਾਲ ਪ੍ਰਸ਼ਾਦਾ ਛਕਾਉਣਾ, ਅੱਜ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮੱਖਣ ਖਾਦਾ, ਨਾਲ ਲੱਸੀ ਵੀ ਪੀਤੀ ਹੈ। ਮਹਾਰਾਜ ਇਹ ਤੇ ਲੰਗਰ 'ਚ ਬਣਿਆ ਹੀ ਨਹੀਂ। ਮਹਾਰਾਜ ਕਹਿੰਦੇ ਸਾਡੀ ਗੱਲ ਤੇ ਯਕੀਨ ਨਾ ਹੋਵੇ, ਉਹਦੇ ਕੋਲੋਂ ਪੁੱਛ ਲੈ। ਜਿੱਧਰ ਮਹਾਰਾਜ ਨੇ ਇਸ਼ਾਰਾ ਕੀਤਾ, ਸਾਰੀ ਸੰਗਤ ਦਾ ਉਧਰ ਧਿਆਨ। ਸਿੱਧੀ ਜੀ ਪੱਗ ਜੀ ਬੰਨ ਕੇ ਬੈਠਾ ਪਿੱਛੇ ਗੁਰੂ ਦਾ ਸਿੱਖ, ਹੱਥ ਵਿੱਚ ਡੋਲ ਪਕੜਿਆ। ਦਰਬਾਰਾ ਸਿੰਘ ਕਹਿੰਦਾ ਤੂੰ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ? ਕਹਿੰਦਾ ਮੈਨੂੰ ਨਹੀਂ ਪਤਾ ਮਹਾਰਾਜ ਨੇ ਛਕਿਆ ਕਿ ਨਹੀਂ, ਪਰ ਮੇਰੇ ਨਾਲ ਜੋ ਘਟਨਾ ਵਾਪਰੀ ਉਹ ਦੱਸ ਦੇਣਾ। ਮੈਂ ਆ ਰਿਹਾ ਸਾਂ ਕਿ ਗੁਰੂ ਪਿਤਾ ਜੀ ਲਈ ਪ੍ਰਸ਼ਾਦਾ ਲੈ ਕੇ, ਕਿ ਇਹ ਪਹਿਲੀ ਫਸਲ ਵੱਡੀ ਏ, ਸਾਰਾ ਇਹ ਅੰਨ ਉਹਦੇ ਪਹਿਲੀ ਫਸਲ ਤੋਂ ਤਿਆਰ ਕੀਤਾ ਸਾਰਾ ਪ੍ਰਸ਼ਾਦਾ। ਤੇ ਮੇਰੇ ਮਨ ਦੀ ਭਾਵਨਾ ਸੀ ਸਤਿਗੁਰੂ ਆਪਣੀ ਰਸਨਾ ਨੂੰ ਲਾਉਣ ਲੰਗਰ। ਮੈਂ ਲੈ ਕੇ ਆ ਰਿਹਾ ਸਾਂ ਤੇ ਅਨੰਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਰੰਗੇ ਹੋਏ ਗੁਰੂ ਦੇ ਸਿੱਖ ਮਿਲ ਗਏ। ਉਹਨਾਂ ਨੇ ਪੁੱਛਿਆ ਬਈ ਕੀ ਏ? ਅਸੀਂ ਕਿਹਾ ਜੀ ਪ੍ਰਸ਼ਾਦਾ। ਉਹ ਕਹਿੰਦੇ ਭੁੱਖ ਬੜੀ ਲੱਗੀ, ਸਾਨੂੰ ਛਕਾ ਦੇ। ਹਾਂਜੀ, ਭੁੱਖ ਬੜੀ ਲੱਗੀ, ਸਾਨੂੰ ਛਕਾ ਦੇ। ਤੇ ਕਹਿੰਦਾ ਮਹਾਰਾਜ ਦਰਬਾਰਾ ਸਿੰਘ ਜੀ, ਮੈਂ ਉਹ ਬਚਨ ਸੁਣੇ ਨੇ ਭਾਈ ਕੱਟੂ ਵਾਲੇ, ਜਦੋਂ ਸਿੱਖ ਲੈ ਕੇ ਜਾ ਰਿਹਾ ਸੀ ਸ਼ਹਿਦ ਗੁਰੂ ਹਰਗੋਬਿੰਦ ਸਾਹਿਬ ਦੇ ਲਈ, ਤੇ ਭਾਈ ਕੱਟੂ ਨੇ ਰਾਹ 'ਚ ਮੰਗਿਆ ਸੀ ਤੇ ਨਾ ਕਰਤੀ ਸੀ ਸਿੱਖ ਨੇ। ਤੇ ਜਦੋਂ ਗਿਆ ਸੀ ਮਹਾਰਾਜ ਦੇ ਕੋਲ, ਤੇ ਮਹਾਰਾਜ ਨੇ ਸ਼ਹਿਦ ਪ੍ਰਵਾਨ ਨਹੀਂ ਸੀ ਕੀਤਾ। ਮਹਾਰਾਜ ਕਹਿੰਦੇ ਵੀ ਕਿਹਦੇ ਲਈ ਲਿਆਇਆ? ਮਹਾਰਾਜ ਤੁਹਾਡੇ ਲਈ। ਮਹਾਰਾਜ ਕਹਿੰਦੇ ਜਦੋਂ ਮੰਗਿਆ ਉਦੋਂ ਤੇ ਦਿੱਤਾ ਨਹੀਂ। ਮਹਾਰਾਜ ਤੁਸੀਂ ਮੰਗੋ, ਮੈਂ ਨਾ ਦੇਵਾਂ, ਇਹ ਕਿਵੇਂ ਹੋ ਸਕਦਾ ਹੈ? ਮਹਾਰਾਜ ਕਹਿੰਦੇ ਕੱਲਾ ਜ਼ੁਬਾਨ ਨਾਲ ਨਹੀਂ ਮੰਗਿਆ, ਤੇਰੇ ਅੱਗੇ ਤਲੀ ਵੀ ਕੀਤੀ ਸੀ। ਮਹਾਰਾਜ ਉਹ ਤੁਸੀਂ ਥੋੜੀ, ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਜਦੋਂ ਕੋਈ ਰੰਗਿਆ ਗੁਰਸਿੱਖ ਕਿਸੇ ਕੋਲੋਂ ਕੋਈ ਚੀਜ਼ ਏਦਾਂ ਮੰਗਦਾ ਹੈ ਜਾਂ ਏਦਾਂ ਕਿਸੇ ਨੂੰ ਕੋਈ ਬਚਨ ਕਰਦਾ ਹੈ ਨਾ, ਉਹ ਨਹੀਂ ਬਚਨ ਕਰਦਾ, ਉਹਦੇ ਵਿੱਚ ਮੈਂ ਬੋਲ ਰਿਹਾ ਹੁੰਨਾ ਵਾਂ। ਸਤਿ ਸ੍ਰੀ ਅਕਾਲ। ਉਹਦੇ ਵਿੱਚ ਮੈਂ ਵਰਤ ਰਿਹਾ ਹੁੰਨਾ। ਜਾਂ ਪਹਿਲੇ ਉਹਨੂੰ ਛਕਾ, ਫਿਰ ਇੱਥੇ ਪ੍ਰਵਾਨ ਹੋਏਗਾ। ਦਰਬਾਰਾ ਸਿੰਘ ਜੀ ਆ ਗੱਲਾਂ ਅਸੀਂ ਸੁਣੀਆਂ ਸੀ। ਮੈਂ ਚਿਰ ਨਾ ਲਾਇਆ, ਸਾਰੇ ਗੁਰਸਿੱਖਾਂ ਨੂੰ ਪੰਗਤ 'ਚ ਬਿਠਾਇਆ ਤੇ ਸਭ ਨੂੰ ਲੰਗਰ ਛਕਾਤਾ। ਤੇ ਮਨ 'ਚ ਭਾਵਨਾ ਆਈ ਕਿ ਨੇੜੇ ਆ ਹੀ ਗਏ ਆ, ਦਰਸ਼ਨ ਕਰ ਜੰਨੇ ਆ, ਪ੍ਰਸ਼ਾਦਾ ਕੱਲ ਫਿਰ ਲੈ ਆਵਾਂਗੇ। ਮੇਰੇ ਨਾਲ ਤੇ ਆਹ ਵਰਤਿਆ, ਮੈਨੂੰ ਨਹੀਂ ਪਤਾ ਮਹਾਰਾਜ ਨੇ ਛਕਿਆ ਕਿ ਨਹੀਂ। ਤੇ ਦਰਬਾਰਾ ਸਿੰਘ ਜੀ ਆ ਕੇ ਕਹਿੰਦੇ ਮਹਾਰਾਜ ਉਹ ਤੇ ਕਹਿੰਦਾ ਗੁਰਸਿੱਖਾਂ ਨੂੰ ਛਕਾਇਆ, ਆਪ ਜੀ ਨੇ ਕਿਵੇਂ? ਮਹਾਰਾਜ ਕਹਿੰਦੇ ਭੋਲਿਆ, ਸਮਝਿਆ ਨਹੀਂ। ਉਹ ਜਦੋਂ ਕੋਈ ਰੰਗਿਆ ਹੋਇਆ ਗੁਰਸਿੱਖ ਕੋਈ ਚੀਜ਼ ਛਕਦਾ ਹੈ ਨਾ, ਉਹ ਨਹੀਂ ਛਕਦਾ, ਉਹਦੇ ਵਿੱਚ ਮੈਂ ਆਪ ਵਰਤ ਰਿਹਾ ਹੁੰਨਾ ਵਾਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਾਵੇਂ ਇਹਨੇ ਗੁਰਸਿੱਖਾਂ ਨੂੰ ਛਕਾਇਆ, ਪਰ ਪਹੁੰਚ ਸਾਡੇ ਕੋਲ ਗਿਆ। ਮੇਰੀ ਬੇਨਤੀ ਹੈ, ਬੇਨਤੀ
ਆ ਮੇਰ ਤੇਰ ਦੀਆਂ ਦੀਵਾਰਾਂ ਢਾ ਦਿਓ ਅੱਜ। ਕਦੀ ਸਿੱਖ ਨੂੰ ਵੇਖ ਕੇ ਮੱਥੇ ਵੱਟ ਨਾ ਪਾਓ। ਤੁਹਾਨੂੰ ਕੋਈ 에ਅਰਪੋਰਟ ਤੇ ਸਟੇਸ਼ਨ ਤੇ ਗੁਰੂ ਦਾ ਸਿੱਖ ਨਜ਼ਰ ਆ ਜਾਏ, ਉਹ ਤੁਹਾਨੂੰ ਫਤਿਹ ਨਾ ਵੀ ਬੁਲਾਏ, ਆਪ ਬੁਲਾ ਦਿਆ ਕਰੋ ਜਾ ਕੇ, ਬੜਾ ਖੁਸ਼ ਹੋਣਗੇ। ਮੇਰੇ ਸਿੱਖਾਂ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣ ਦੀ ਆਦਤ ਪੈ ਰਹੀ ਹੈ। ਨਹੀਂ ਬੁਲਾਈ ਨਾ ਉਹਨੇ, ਤੁਸੀਂ ਆਪ ਬੁਲਾ ਦਿਓ, ਕੀ ਫਰਕ ਪੈਣਾ। ਨਹੀਂ ਜਾਣਦਾ ਤਾਂ ਵੀ ਬੁਲਾ ਦਿਓ। ਉਦਾਂ ਭਾਵੇਂ ਤੇਰਾ ਖੂਨੀ ਸੰਬੰਧ ਨਹੀਂ, ਪਰ ਨਾਦੀ ਪੁੱਤਰ ਤੇ ਹਾਂ ਨਾ ਆਪਾਂ ਬਾਬੇ ਦੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਬੜੀ ਵੱਡੀ ਨਫ਼ਰਤ ਦੀ ਦੀਵਾਰ ਢਾਉਣ ਦਾ ਗੁਰੂ ਰਾਮਦਾਸ ਯਤਨ ਕਰ ਰਹੇ ਨੇ। ਉਹ ਗੁਰਸਿੱਖਾਂ ਦੀ ਧੂੜੀ ਲੋਚਿਆ ਕਰ, ਉਹਨਾਂ ਦੇ ਬਚਨ ਮੰਨ, ਉਹਨਾਂ ਦੀ ਸੇਵਾ ਕਮਾ, ਜਿਹਦੇ ਨਾਲ ਤੇਰਾ ਹੀ ਭਲਾ ਨਹੀਂ ਤੇਰੀਆਂ ਕੁੱਲਾਂ ਦਾ ਵੀ ਭਲਾ ਹੋਏਗਾ। ਆਓ ਇੱਕ ਵਾਰੀ ਇਹ ਪੰਕਤੀਆਂ ਪੜੋ, ਕੀਰਤਨ ਦੀ ਸਮਾਪਤੀ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਬਾਕੀ ਜੋ ਕੀਰਤਨ ਭੇਟ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਤੁਹਾਡੀ ਇਹ ਦਿੱਤੀ ਮਾਇਆ। ਜੋ ਸੇਵਾਵਾਂ ਦੇ ਕਾਰਜ ਚੱਲ ਰਹੇ ਤੇ ਇੱਕ ਨਵੀਂ ਸੇਵਾ ਸ਼ੁਰੂ ਹੋਈ ਹੈ, ਸਭ ਨੂੰ ਪਤਾ ਹੈ। ਜਿਹੜੇ ਰੋਜ਼ 3 ਤੋਂ 4 ਵੇਖਦੇ ਹੋ, ਜਿਹੜੇ ਨਹੀਂ ਵੇਖਦੇ ਵੇਖਿਆ ਕਰੋ, ਜਾਂ ਰਾਤੀ 10 ਤੋਂ 11 ਦੋਵੇਂ ਟਾਈਮ ਪੀਟੀਸੀ ਸਿਮਰਨ ਤੇ ਦੁਪਹਿਰੀ 3 ਤੋਂ 4 ਰਾਤੀ 10 ਤੋਂ 11 ਨਵੀਂ ਸੇਵਾ ਜਿਹੜੀ ਸ਼ੁਰੂ ਹੋਈ। ਵੱਡਾ ਦੀਵਾਨ ਹਾਲ 5-7 ਹਜ਼ਾਰ ਸੰਗਤ ਘੱਟ ਤੋਂ ਘੱਟ ਬਹਿ ਜੇ ਉਹਦੇ ਵਿੱਚ, ਤੇ ਇਹ ਵੱਡਾ ਦੀਵਾਨ ਹਾਲ ਉਹਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਮਹਾਰਾਜ ਜੀ ਦੀ ਮਿਹਰ ਨਾਲ 27 ਨਵੰਬਰ ਨੂੰ ਉਹਦੀ ਓਪਨਿੰਗ ਕਰਨੀ ਹੈ। 27 ਨਵੰਬਰ ਨੂੰ 3 ਕੁ ਮਹੀਨੇ ਨੇ ਅੰਦਾਜ਼ਾ, ਸਤੰਬਰ, ਅਕਤੂਬਰ, ਨਵੰਬਰ, 3-3.25 ਮਹੀਨੇ ਦੇ ਵਿੱਚ ਉਹ ਵੱਡਾ ਦੀਵਾਨ ਹਾਲ ਕਰੋੜਾਂ ਦੀ ਲਾਗਤ ਦਾ ਬਣਨਾ ਹੈ ਮਹਾਰਾਜ ਜੀ ਦੀ ਮਿਹਰ ਨਾਲ। ਇਹ ਮੈਂ 15 ਕੁ ਦਿਨ ਪਹਿਲੇ ਹੀ ਉਹਨਾਂ ਨੂੰ ਸਾਰੀ ਮੀਟਿੰਗ ਕੀਤੀ ਇੰਜੀਨੀਅਰ ਨਾਲ, ਹੋਰ ਗੁਰਮੁਖਾਂ ਨਾਲ। ਮੈਂ ਕਿਹਾ ਸਾਨੂੰ 27 ਨਵੰਬਰ ਦਾ ਮਤਲਬ 27 ਨਵੰਬਰ ਤੱਕ ਹਾਲ ਚਾਹੀਦਾ। ਸਾਡੇ ਕੋਲ ਵੱਡੀ ਜਗ੍ਹਾ ਨਹੀਂ ਸੰਗਤ ਦੇ ਬੈਠਣ ਦੀ, ਤੇ ਉਹ ਫਿਰ 27 ਨਵੰਬਰ ਤੱਕ ਵੱਡਾ ਹਾਲ ਬਣਨਾ। ਉਹਦੇ ਵਿੱਚ ਸਭ ਨੂੰ ਮੈਂ ਬੇਨਤੀ ਕਰਦਾ, ਭਾਵੇਂ ਇੱਟਾਂ ਦੀ ਸੇਵਾ, ਸਰੀਏ ਦੀ ਸੇਵਾ, ਸੀਮਟ ਦੀ ਸੇਵਾ, ਨਹੀਂ ਤੇ ਇੱਕ ਪ੍ਰੇਮੀ 1300 ਰੁਪਇਆ ਜ਼ਰੂਰ ਦਸਵੰਧ ਕੱਢੇ, ਘੱਟ ਤੋਂ ਘੱਟ। ਗੁਰੂ ਨੇ ਵੱਧ ਸਮਰੱਥਾ ਦਿੱਤੀ, 2 ਤੇਰੀਆਂ ਕੱਢ ਲਓ, 4 ਤੇਰੀਆਂ, 5 ਤੇਰੀਆਂ, 10 ਤੇਰੀਆਂ। 13 ਨਾਲ 10 ਨੂੰ ਗੁਣਾ ਕਰ ਦਿਓ, 13000 ਬਣ ਜਾਂਦਾ। 1300 ਨੂੰ 13000 ਬਣ ਗਿਆ। 100 ਤੇਰੀਆਂ, ਜਿੰਨਾ ਤੁਹਾਡੇ ਪਿਤਾ ਜੀ ਨੇ ਕਿਰਪਾ ਕਰਕੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਕਿਉਂਕਿ ਕਰੋੜਾਂ ਦੀ ਲਾਗਤ ਹੈ, ਤੇ ਇਹ ਤੁਸੀਂ ਹੀ ਕਿਣਕਾ ਤੁਸੀਂ ਸੰਗਤ ਦੇ ਬੈਠਣ ਦਾ ਪ੍ਰਬੰਧ ਕਰਦੇ ਹੋ। ਲੋਕ ਤੇ ਪਰਲੋਕ ਵਿੱਚ ਗੁਰੂ ਰਾਮਦਾਸ ਤੁਹਾਡੀ ਬਾਹ ਨਹੀਂ ਛੱਡਣਗੇ। ਦਰਗਾਹ ਵਿੱਚ ਬੈਠਣ ਦਾ ਪ੍ਰਬੰਧ ਹੋ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੱਥੇ ਵੀ ਬੱਚਿਆਂ ਦੀ ਫਿਕਰ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਰਨਗੇ। ਕਿਉਂ? ਕਿਉਂਕਿ ਤੂੰ ਸੰਗਤ ਦੀ ਫਿਕਰ ਕੀਤੀ ਹੈ। ਇਹ ਸਭ ਨੂੰ ਮੈਂ ਬੇਨਤੀ ਕਰਦਾ, ਆਪਣੇ ਆਪਣੇ ਦਸਵੰਧ ਵਿੱਚੋਂ ਹੁਣ ਭਾਵੇਂ ਜਿਹੜਾ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜੇ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਦੇ ਉੱਤੇ ਜਦੋਂ ਵੀ ਆਓ ਅੰਮ੍ਰਿਤਸਰ ਜ਼ਰੂਰ ਚਰਨ ਪਾ ਕੇ ਜਾਇਆ ਕਰੋ। ਇਹ ਬੇਨਤੀ ਹੈ। ਸਾਰੀ ਜੋ ਕਾਰ ਸੇਵਾ ਇਹ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਤੇ ਸ਼ੁਰੂ ਹੋਈ ਹੈ। ਜੀ ਦਿਆ ਪ੍ਰਵਾਨ ਪਾਰਕ ਵੀ, ਹਸਪਤਾਲ ਵੀ, ਸਕੂਲ ਵੀ, ਗੁਰੂ ਘਰ ਵੀ, ਸਰਾਂ, ਇਹ ਸਭ ਕੁਝ। ਤੇ ਅਰਦਾਸ ਕਰਿਓ ਸਾਰੀਆਂ ਸੇਵਾਵਾਂ ਬਾਪੂ ਜੀ ਆਪ ਲੈਣ। ਪੜੋ ਪੰਕਤੀਆਂ, ਕੀਰਤਨ ਦੀ ਸਮਾਪਤੀ। ਮੈਂ ਪ੍ਰਬੰਧਕ ਵੀਰਾਂ ਨੂੰ, ਸੈਕਟਰੀ ਸਾਹਿਬ ਨੂੰ ਬੇਨਤੀ ਕਰਾਂਗਾ, ਪੰਕਤੀਆਂ ਪੜਨ ਤੋਂ ਬਾਅਦ ਸੰਗਤ ਦਾ ਸ਼ੁਕਰਾਨਾ ਧੰਨਵਾਦ ਕਰ ਦਿਓ, ਤੇ ਉਸ ਤੋਂ ਬਾਅਦ ਫਿਰ ਗੁਰੂ ਦੇ ਵਜ਼ੀਰ ਆਨੰਦ ਸਾਹਿਬ ਦਾ ਪਾਠ ਕਰਨਗੇ। ਇਹ ਬਾਪੂ ਜੀ ਨੇ ਆਪ ਹੀ ਤਰੁੱਟ ਕੇ ਸੇਵਾ ਲੈ ਲਈ। 2-3 ਦਿਨਾਂ ਤੋਂ ਤਬੀਅਤ ਕਾਫੀ ਢਿੱਲੀ ਜਾ ਰਹੀ ਸੀ, ਵਾਇਰਲ ਹਰ ਜਗ੍ਹਾ ਤੇ ਫੈਲਿਆ ਹੋਇਆ। 2 ਦਿਨ ਲਖਨਊ ਸਮਾਗਮ ਸੀ, ਪਹਿਲੇ ਤੇ ਵਿਚਾਰੇ ਕੀਤੀ ਲਖਨਊ ਦਾ ਰੂਟ ਕੈਂਸਲ ਕਰਦੇ ਆ। ਉਹ ਪ੍ਰੋਗਰਾਮ ਕੈਂਸਲ ਹੁੰਦੇ ਤੇ ਅੱਜ ਵੀ ਮੇਰੇ ਕੋਲੋਂ ਨਹੀਂ ਸੀ ਆਇਆ ਜਾਣਾ। ਫਿਰ ਹਿੰਮਤ ਬਾਪੂ ਜੀ ਨੇ ਬਖਸ਼ੀ, ਜੋ 11 ਤਰੀਕ ਨੂੰ ਸ਼ਾਮੀ 6 ਵਜੇ ਮੈਂ ਕਿਹਾ ਨਹੀਂ, ਸੰਗਤਾਂ ਦੂਰੋਂ ਆਉਣਗੀਆਂ ਲਖਨਊ, ਔਰ ਜਿਨ੍ਹਾਂ ਨੇ ਲਾਈਵ ਦੇਖੇ ਆ, ਵੱਡੇ ਵੱਡੇ ਗੁਰੂ ਘਰ ਵੀ ਛੋਟੇ ਪੈ ਗਏ, ਅੰਦਰ ਬਾਹਰ ਹਰ ਜਗ੍ਹਾ ਤੇ ਸੰਗਤਾਂ ਦਾ ਹੜ੍ਹ ਆਇਆ। ਤੇ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਆਪ ਹੀ ਹਿੰਮਤ ਦੇਣਾ। ਤੇ ਫਿਰ ਉੱਥੇ ਵੀ ਸੇਵਾ ਲਈ, ਮੈਂ ਕਿਹਾ ਉੱਥੇ ਗਏ, ਅੱਜ ਮੈਂ ਮਿਸ ਕਰਤਾ, ਉਹ ਵੀ ਨਹੀਂ ਗੱਲ ਜੱਚਦੀ। ਫਿਰ ਇਹ ਲੜੀ ਬਣੀ ਸੀ, ਤੇ ਇਹ ਅੱਜ ਬਾਪੂ ਜੀ ਨੇ ਸਰੀਰ ਵੱਲ ਨਾ ਹੋਣ ਦੇ ਬਾਵਜੂਦ ਵੀ ਆਪਣੀ ਸੇਵਾ ਲਈ ਹੈ। ਤੁਸੀਂ ਅਰਦਾਸ ਕਰਿਓ ਬਾਪੂ ਜੀ ਚੜ੍ਹਦੀਆਂ ਕਲਾਂ ਬਖਸ਼ਣ, ਮੇਰਾ ਕਰਨ, ਆਪਣੀਆਂ ਸੇਵਾਵਾਂ ਆਪ ਲੈਣ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਕੀਰਤਨ ਦੀ ਸਮਾਪਤੀ ਕਰ ਰਹੇ ਹਾਂ ਜੀ। ਗੁਰ ਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਪੀ ਗਤ ਪਾਹੇ। ਗੁਰ ਸਿੱਖਾਂ
ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਚੱਲ ਕੇ ਆਏ ਗੁਰੂ ਰਾਮਦਾਸ ਸਭ ਨੂੰ ਬਰਕਤ ਪਾਉਣ। ਮੇਰਾ ਕਰਨ ਜਿਨ੍ਹਾਂ ਨੇ ਲਾਈਵ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਤੁਹਾਨੂੰ ਵੀ ਬਾਪੂ ਜੀ ਬਖਸ਼ਿਸ਼ਾਂ ਦਾ ਤੁਹਾਡੇ ਉੱਤੇ ਵੀ ਖਾਤਾ ਖੋਲਣ, ਰਹਿਮਤ ਕਰਨ। ਬਾਕੀ ਤੇ ਜਿੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਉੱਥੇ ਬੇਨਤੀ, ਬੇਟੇ ਨੇ ਵੀ ਚੈਨਲ ਬਣਾਇਆ, ਸਾਰੀਆਂ ਸੰਗਤਾਂ ਨੂੰ ਪਤਾ, ਹਰ ਸਹਿਜ ਸਿੰਘ ਵਲੌਗਸ, ਹਰ ਸਹਿਜ ਸਿੰਘ ਵਲੌਗਸ ਤੇ ਹਰ ਸਿਫਤ ਕੌਰ ਵਲੌਗਸ, ਇਹ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ। ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਅਗਲਾ ਪ੍ਰੋਗਰਾਮ ਬੜੇ ਪਿਆਰ 'ਚ ਗੁਰਮੁਖ ਪਿਆਰੇ ਬੜੇ ਭਾਵਨਾ ਨਾਲ ਬੋਲਦੇ ਨੇ, ਮੈਨੂੰ ਦੱਸਿਆ ਇਹਨਾਂ ਨੇ, ਕਹਿੰਦੇ ਮੈਂ ਲਖਨਊ ਦੇ ਸਾਰੇ ਪ੍ਰੋਗਰਾਮ ਵੇਖੇ, ਤੁਹਾਡੀ ਸਿਹਤ ਨਹੀਂ ਸੀ ਠੀਕ, ਸਾਰੀ ਇੱਕ ਇੱਕ ਗੱਲ ਮੈਨੂੰ ਇਹਨਾਂ ਨੇ ਦੱਸੀ, ਬਹਿਣ ਲੱਗਿਆ। ਬਾਬਾ ਦੀਪ ਸਿੰਘ ਸਭ ਨੂੰ ਬਰਕਤਾਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ, ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ।
ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ ਹੈ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।